मैं तो दसिया ही मैनू भुलण की बीमारी आ पिछले हफ्ते तुहाडे कोल एवं दवाई दिती नहीं तुसीं मैनू। ओए तेनू दवाई दिती तां सी, तू खाधी नहीं? ਮੈਨੂੰ ਲੱਗਦਾ ਮੈਂ ਖਾਣੀ ਭੁੱਲ ਗਿਆ। ਉਹ ਮੈਨੂੰ ਲੱਗਦਾ ਤੈਨੂੰ ਦਵਾਈ ਦੀ ਲੋੜ ਨਹੀਂ, ਦੁਆ ਦੀ ਲੋੜ ਆ। ਮੁਕੀਮ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਦ ਤੈਨੂੰ ਚੇਤਾ ਭੁੱਲਣ ਦੀ ਬਿਮਾਰੀ ਆ ਕੰਜਰਾ, ਕਿਸੇ ਨੂੰ ਆਂਢੀ ਗੁਆਂਢੀ ਨੂੰ ਕਹਿ ਦੇਣਾ ਸੀ ਕਿ ਤੈਨੂੰ ਦੁਆ ਖਿਲਾ ਦਿੰਦੇ। ਦੁਆ ਤਾਂ ਕੀ ਨੇ ਦਿੱਤੀ ਤੈਨੂੰ, ਖਾਧੀ ਤੂੰ ਹੈ ਨਹੀਂ ਹੈ। ਹੁਣ ਐਵੇਂ ਰੌਲਾ ਪਾਈ ਭੁੱਕੀ ਭਾਕੀ ਖੜਾ ਦੋ, ਦਵਾਈਆਂ ਜੋਗਾ ਨਹੀਂ ਹੈਗਾ ਇਹ। ਉਹ ਬਾਕੀ ਗੱਲ ਸੁਣ ਲੰਬੜਾ, ਤੂੰ ਬੜਾ ਹਾਏ ਹਾਏ ਕਰੀ ਜਾਂਦਾ। ਅੱਜ ਕਿੱਥੋਂ ਛਿੱਤਰ ਖਾਇਆ? ਅੱਜ ਨਹੀਂ ਖਾਦੇ, ਰਾਤੀ ਖਾਦੇ, ਵਿਆਹ 'ਚ ਚਲ ਗਿਆ ਸੀਗਾ। ਵਿਆਹ ਛਿੱਤਰ ਖਾ ਗਿਆ? ਤੁਹਾਨੂੰ ਪਤਾ ਤੁਹਾਨੂੰ ਪਤਾ ਫਿਰ ਖਾਦੀ ਪੀਤੀ ਚ ਫਿਰ ਤੈਨੂੰ ਪਤਾ ਮੈਂ ਬੋਲ ਬੋਲ ਹੋ ਗਿਆ ਨਾ। ਦੱਸਾਂਗੇ। ਅੱਛਾ ਲੰਬੜਦਾਰ ਨਹੀਂ ਤੂੰ ਖਾਦੇ ਜਾਂ ਕਿਸੇ ਹੋਰ ਤੋਂ ਆਂਢੀ ਗੁਆਂਢੀ? ਨਹੀਂ, ਆਂਢੀਆਂ ਗੁਆਂਢੀਆਂ ਤੋਂ ਖਾ ਲੈ। ਕੋਈ ਤੋਂ ਕੁੱਟ ਖਾਣੀ ਮਾੜੀ ਹੁੰਦੀ ਬੰਦੇ ਦੀ। ਉਹ ਤਾਂ ਮੈਂ ਰੋਜ਼ ਹੀ ਖਾਣਾ। ਮੈਨੂੰ ਨਸ਼ਾ ਤੂੰ ਵੀ ਲੱਗਦਾ ਨਸ਼ਾ ਵਾ। ਤੇਰੀਆਂ ਅੱਖਾਂ 'ਚ ਨੁਕਸ ਆ ਜਾਂ ਕੋਈ ਹੋਰ ਗੱਲ ਵਾ? ਉਹ ਗੱਲ ਨਹੀਂ, ਮੈਨੂੰ ਪਤਾ ਲੱਗਾ ਕੱਲ ਵੱਟ ਤੈਂ ਵੀ ਰੱਖਿਆ ਇਹ ਤਾਈ ਲਈ। ਮੈਂ ਅਮਲੀਆ ਸੋਚ ਕੇ ਗੱਲ ਕਰਿਆ ਕਰ। ਉਹ ਕਾਰਵਾ ਚੋਰ ਸੀ ਨਾ ਕੱਲ, ਉਹ ਤੇਰੀ ਤਾਈ ਨੇ ਵਰਤ ਰੱਖਿਆ ਸੀ, ਮੈਂ ਨਹੀਂ ਸੀ ਰੱਖਿਆ। ਮੈਨੂੰ ਤਾਂ ਲੱਗੀ ਨਾ ਤੂੰ ਹੀ ਵਰਤ ਰੱਖਦਾ ਕਲੀਸਾ ਹੋਈ। ਨਹੀਂ ਉਹ ਕੱਲ ਮਾਸਟਰ ਹੁਣ ਗੱਲ ਕੀ ਗੱਲ ਚਾਲੀ ਪਈ ਆ। ਤਾਈ ਤੁਹਾਡੀ ਆ ਗਈ ਬਣ ਤਣ ਕੇ ਬਿੰਦੀਆਂ ਟਿੱਪੀਆਂ ਜਿਹਾ ਲਾ ਕੇ ਆ ਗਈ ਨਾ। ਮੈਨੂੰ ਕਹਿੰਦੀ ਦੱਸੋ ਜੀ ਮੈਂ ਕਿੱਦਾਂ ਦੀ ਲੱਗਦੀ ਆ। ਮੈਂ ਰੋਟੀ ਵੀ ਖਾਣੀ ਸੀ ਨਾ। ਮੈਂ ਕਿਹਾ ਬਹੁਤ ਸੋਹਣੀ ਲੱਗਦੀ ਆ। ਕਹਿੰਦੀ ਨਹੀਂ ਜੀ ਚੱਜ ਨਾਲ ਦੱਸੋ ਮੈਂ ਕਿੱਦਾਂ ਦੀ ਲੱਗਦੀ ਆ। ਮੈਂ ਕਿਹਾ ਬਹੁਤ ਸੋਹਣੀ ਲੱਗਦੀ ਆ। ਨਹੀਂ ਜੀ ਕਹਿੰਦੀ ਚੱਜ ਨਾਲ ਦੱਸੋ ਮੈਂ ਕਿੰਨੀ ਕੁ ਸੋਹਣੀ ਲੱਗਦੀ ਆ। ਮੈਂ ਕਿਹਾ ਤੂੰ ਇੰਨੀ ਸੋਹਣੀ ਲੱਗਦੀ ਆ ਮੇਰਾ ਦਿਲ ਕਰਦਾ ਤੇਰੇ ਵਰਗੀ ਅੱਖ ਹੋਰ ਲੈ ਆਵਾਂ। ਤਾਂ ਹੀ ਤਾਇਆ ਲਿੱਸਾ ਲੱਗਦਾ। ਲਿੱਸਾ ਤਾਂ ਕੀ ਆ, ਮੈਂ ਰਾਤੇ ਭੁੱਖੇ ਹੀ ਸੋਣਾ ਪਿਆ। ਤਾਇਆ ਮੈਨਾਂ ਵੀ ਨਾ ਕੱਲ ਨਾ ਜੱਗੋ 13ਵੀਂ ਹੋ ਗਈ। ਅੱਛਾ ਇਹ ਕਰਵਾ ਜੋਸ ਨਾ ਹੀ ਆਉਦਾ ਚੰਗਾ। ਇਹਨਾਂ ਕੀ ਹੋ ਗਿਆ? ਉਹ ਮੈਂ ਤਾਂ ਚੁੱਪ ਕਰਕੇ ਘਰੇ ਬੈਠਾ ਸੀ। ਅੱਛਾ ਉਹ ਲੰਬੜਦਾਨੀ ਤੈਨੂੰ ਪਤਾ ਨਾ ਉਹਨੂੰ ਬਿਊਟੀ ਪਾਰਲਰ ਜਾਣ ਦਾ ਬਹੁਤ ਸ਼ੌਂਕ ਆ। ਪਤਾ ਤਾਂ ਮੈਨੂੰ ਹੁੰਦਾ, ਮੈਂ ਤਵੱਜੋ ਨਹੀਂ ਦਿੰਦਾ। ਹਾਂ ਉਹ ਬਿਊਟੀ ਪਾਰਲਰ ਆਈ, ਮੈਂ ਵੀ ਡੂਤੀ ਲਾਤੀ। ਉਹ ਮੈਂ ਕਿਹਾ ਲੰਬੜਦਾਨੀ ਕਿੱਥੋਂ ਆਈ ਆ? ਕਹਿੰਦੀ ਸੋਹਣੀ ਨਹੀਂ ਮੈਂ ਲੱਗਦੀ, ਬਿਊਟੀ ਪਾਰਲਰ ਤੋਂ ਆਈ ਆ। ਅੱਛਾ ਮੈਂ ਕਿਹਾ ਮੈਨੂੰ ਲੱਗਦਾ ਬਿਊਟੀ ਪਾਰਲਰ ਬੰਦਾ ਹੀ ਹੋਣਾ ਫਿਰ। ਪਤਾ ਨਹੀਂ ਬਈ ਬਸ ਛੱਡ ਦੇ ਤੂੰ ਗੱਲ। ਲੱਤਾਂ ਪਈਆਂ ਰਾਤੀ ਲੰਬਾ ਨੇ ਬਾਹਰੋਂ ਵੀ ਤੇ ਅੰਦਰੋਂ ਵੀ ਦੋਨਾਂ ਬਾਜੂ ਚਿੱਤਰ ਖਾਦੇ। ਤਾਕਤਾਂ ਨਾਲ ਵੀ ਜੋਰ ਏਦਾਂ ਹੀ ਲੱਗਿਆ। ਇਹ ਅੰਦਰਲੀ ਕੱਬੀ ਤਾਕਤ ਆ। ਇਹਦਾ ਕੰਮ ਵੀ ਉਹੀ ਆ ਮਾਸਟਰ। ਜਿੱਦਾਂ ਹੁਣ ਯੂਕਰੇਨ ਦੇ ਵਿੱਚ ਰਸ਼ੀਆ ਨੇ ਹਮਲਾ ਕੀਤਾ ਸੀ ਨਾ। ਹਾਂਜੀ ਮੋਰੇ ਯੂਕਰੇਨ ਛਿੱਤਰ ਚੱਕ ਲਿਆ ਰਸ਼ੀਆ ਤੋਂ ਵਾਲੇ। ਹੁਣ ਤੈਨੂੰ ਪਤਾ ਲੱਗਿਆ ਹੋਣਾ ਕਿੱਡਾ ਬੜਾ ਪੁਲ ਤੋੜ ਦਿੱਤਾ ਉਹਨਾਂ ਨੇ ਉਹਨਾਂ ਦਾ। ਹਾਂਜੀ ਨਹੀਂ ਰਸ਼ੀਆ ਨੇ ਹੁਣ ਚੱਕ ਲਿਆ ਛਿੱਤਰ ਕਿ ਕਹਿ ਲਓ ਕਿ ਜ਼ਿਆਦਾ ਭਾਵਕ ਵੀ ਹੋ ਗਏ ਆ। ਪਰ ਇੱਕ ਗੱਲ ਇਹ ਤਾਂ ਜ਼ਰੂਰ ਹੈਗੀ ਆ ਵੀ ਲੱਗਦਾ ਸੀ ਵੀ ਹੁਣ ਐਂਡਿੰਗ ਵੱਲ ਨੂੰ ਹੋ ਗਿਆ ਥੋੜਾ ਜਿਹਾ ਵੀ ਲੱਗਦਾ, ਭਾਵੇਂ ਕਿ ਬਹੁਤ ਵੱਡਾ ਜਿਹੜਾ ਏਰੀਆ ਆ ਰੋਕ ਲਿਆ ਆ ਰਸ਼ੀਆ ਨੇ ਹੁਣ ਤੱਕ ਤੇ 4 ਜਿਹੜੀਆਂ ਸਟੇਟਾਂ ਹੀ ਕਹਿ ਲਓ। ਪਰ ਜਦੋਂ ਦਾ ਕ੍ਰੀਮੀਆ ਦੇ ਉੱਤੇ ਉਹ ਜਿਹੜਾ ਪੁਲ ਜੋੜਦਾ ਸੀ, ਕ੍ਰੀਮੀਆ ਪਹਿਲਾਂ ਯੂਕਰੇਨ ਦਾ ਹਿੱਸਾ ਹੁੰਦਾ ਸੀ, 2014 ਦੇ ਵਿੱਚ ਕਬਜ਼ਾ ਕਰ ਲਿਆ ਇਹਨਾਂ ਨੇ ਉਹ ਪੁਲ ਤੋਂ। ਅੱਛਾ ਮੈਨੂੰ ਪਤਾ ਲੱਗਾ ਮਾਸਟਰ ਕਹਿੰਦੇ ਜਦੋਂ ਕਮਿਊਨਿਸਟ ਰਾਜ ਹੋਇਆ ਨਾ, ਰੈਵੋਲੂਸ਼ਨ ਆਈ ਆ, ਉਹ ਤੋਂ ਪਹਿਲਾਂ ਜਿਹੜਾ ਕ੍ਰੀਮੀਆ ਸੀ ਉਹ ਰਸ਼ੀਆ ਦਾ ਹਿੱਸਾ ਸੀ। ਉਹਨਾਂ ਨੇ ਫਿਰ ਕਹਿੰਦੇ ਇਹਨਾਂ ਨੂੰ ਗਿਫਟ ਦੇ ਦਿੱਤਾ। ਉਹਨੇ ਨਾਂ ਜੁੜਦਾ ਸੀ ਨਾ। ਹਾਂਜੀ ਹੁਣ ਅਗਲੇ ਮੁੜ ਕੇ ਜਦੋਂ ਤੂੰ ਐਵੇਂ ਹੋ ਗਈ ਅਗਲੇ ਮੁੜ ਕੇ ਲੈ। ਬਾਕੀ ਤਾਂ ਇਹ ਆ ਗੱਲ ਜਿਹੜਾ ਹੁਣ ਜਦੋਂ ਤੁਸੀਂ ਗੱਲ ਕੀਤੀ ਗਿਫਟ ਕੀਤਾ, ਗਿਫਟ ਨਾ ਤਾਂ ਕਦੀ ਮੰਗਿਆ ਜਾਂਦਾ ਨਾ ਮੁੜ ਕੇ ਤੇ ਨਾ ਕਦੀ ਮੋੜ ਕੇ ਦਿੱਤਾ ਜਾਂਦਾ। ਜੇ ਮੰਗ ਕੇ ਕਿਸੇ ਤੋਂ ਗਿਫਟ ਲਈਏ ਉਹਦੇ ਵਿੱਚ ਮੰਗਣ ਵਾਲੇ ਦੀ ਬੇਇੱਜ਼ਤੀ ਆ। ਜੇ ਅਸੀਂ ਮੋੜ ਦਈਏ ਉਹਦੇ ਵਿੱਚ ਮੋੜਨ ਵਾਲੇ ਦੀ ਬੇਇੱਜ਼ਤੀ ਹੁੰਦੀ। ਤੇ ਜੇ ਅਸੀਂ ਦੇ ਕੇ ਮੁੜ ਕੇ ਮੰਗੀਏ ਤੂੰ ਵੀ ਵੱਡੀ ਬੇਇੱਜ਼ਤੀ ਆ। ਪਰ ਇੱਥੇ ਕੀ ਹੋ ਗਿਆ ਹੁਣ ਅਸਲ ਵਿੱਚ ਰਸ਼ੀਆ ਜੰਗ ਜਿਹੜੀ ਜੋ ਉਹਦਾ ਟਾਰਗੇਟ ਸੀ ਉਹਦਾ ਪੂਰਾ ਉਹਨਾਂ ਨੇ ਕਰ ਲਿਆ। ਟਾਰਗੇਟ ਕੀ ਸੀ ਉਹਨਾਂ ਦਾ ਵੀ ਯੂਕਰੇਨ ਤੱਕ ਹੁਣ ਜਿਹੜੀਆਂ ਸਿੱਧੀਆਂ ਨਾਟੋ ਦੀਆਂ ਫੌਜਾਂ ਪਹੁੰਚਣੀਆਂ ਸੀ। ਬਈ ਇੱਕ ਬੱਚੇ ਬੈਫਰ ਜ਼ੋਨ ਬਣਾ ਦਈਏ, ਜਿੱਦਾਂ ਆਪਣਾ ਰੱਖ ਲਈਏ ਵੀ ਜੰਮੂ ਕਸ਼ਮੀਰ ਇੱਕ ਬਫਰ ਜ਼ੋਨ ਆ ਸਾਡੇ ਤੇ ਪਾਕਿਸਤਾਨ ਦੇ ਵਿਚਕਾਰ, ਲੜਾਈ ਉੱਥੇ ਆ। ਪਾਲਸਤੀਨ ਦੇ ਇਜ਼ਰਾਈਲ ਦੇ ਵਿੱਚ ਰੱਖ ਲਈਏ ਗਾਜ਼ਾ ਪੱਟੀ ਇੱਕ ਬਫਰ ਜ਼ੋਨ ਆ। ਹੁਣ ਉਹ ਬਫਰ ਜ਼ੋਨ ਆ ਵੀ ਜੇ ਸਾਡੇ ਥੋੜਾ ਜਿਹਾ ਡਰ ਰਹੂਗਾ ਵੀ ਇਹਨਾਂ ਦੇ ਲੋਕ ਹੀ ਇੱਥੇ ਮਾਰਨੇ। ਦੂਜੀ ਗੱਲ ਇਹਦਾ ਮਾਸਟਰ ਪਰ ਜਿਹੜੇ ਲੋਕ ਉੱਥੇ ਆ ਉਹ ਰਸ਼ੀਅਨ ਲੋਕ ਹੀ ਆ। ਹਾਂਜੀ ਜਿਹੜਾ ਇਲਾਕਾ ਨਾ ਮੱਲਿਆ
ਸੋ ਜੇ ਬਫਰ ਜ਼ੋਨ, ਮੇਰਾ ਨਹੀਂ ਖਿਆਲ ਕਿ ਬਫਰ ਜ਼ੋਨ ਹੈਗਾ, ਕਿਉਂਕਿ ਲੋਕੀ ਰਸ਼ੀਆ ਰਹਿੰਦੇ ਉਸ ਏਰੀਆ ਨਹੀਂ ਦੇ। ਰਸ਼ੀਅਨ ਤਾਂ ਹੈਗੇ, ਪਰ ਯੂਕਰੇਨ ਆਪਣਾ ਇਲਾਕਾ ਤਾਂ ਮੰਨਦਾ ਉਹਨੂੰ ਕੋਈ ਇੰਨਾ ਵੱਡਾ ਇਲਾਕਾ ਰੋਕ ਲੈਣਾ। ਕ੍ਰੀਮੀਆ ਨੂੰ ਵੀ ਐਕਚੁਅਲੀ ਤਾਂ ਮੰਨਦਾ ਆਪਣਾ ਇਲਾਕਾ ਹੀ ਆ ਜੀ। ਪਰ ਦੂਜੀ ਏਦਾਂ ਮਾਸਟਰ ਗੱਲ ਬਣਦੀ ਆ ਵੀ ਉਹਨਾਂ ਨੇ ਦਬੱਲੇ ਬੜੇ ਸੀ ਰਸ਼ੀਆ ਵਾਲੇ। ਹਾਂਜੀ, ਇਹ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ। ਹੁਣ ਜਨਰਲ ਵੀ ਕਹਿੰਦੇ ਬਦਲ ਦਿੱਤਾ ਆਪਣਾ। ਹਾਂਜੀ, ਨਵਾਂ ਜਨਰਲ ਲਿਆਂਦਾ ਜਿਹਨੇ ਆਪਣੀ ਉਹ ਚੈਚਨੀਆ ਦੇ ਵਿੱਚ ਤਬਾਹੀ ਮਚਾਈ ਸੀ। ਪਰ ਤਾਇਆ ਦੇਖੋ ਗੱਲ ਇਹ ਆ ਵੀ ਜੇ ਰਸ਼ੀਆ ਦੀ ਇੰਨੀ ਚੜਾਈ ਆ ਪੁਤਿਨ ਦੀ, ਪਿਛਲੇ ਜੇ ਆਪਾਂ 2 ਸਾਲਾਂ ਦੇ ਦੇਖ ਲਈਏ, ਪੁਤਿਨ ਨੂੰ ਟਰੰਪ ਤੋਂ ਵੀ ਉੱਤੇ ਦਾ ਦਰਜਾ ਦਿੱਤਾ, ਇੰਨਾ ਤਾਕਤਵਰ ਬੰਦਾ। ਪਰ ਹਾਂ, ਜਿਸ ਤਰੀਕੇ ਦੇ ਨਾਲ ਆ ਲੜਾਈ ਦਾ ਐਂਡ ਹੋ ਰਿਹਾ ਆ, ਜਾਂ ਕਹਿ ਲਓ ਵੀ ਜਿਸ ਤਰੀਕੇ ਨਾਲ ਲੜਾਈ ਚੱਲ ਰਹੀ ਆ ਯੂਕਰੇਨ, ਜਿਸ ਤਰੀਕੇ ਨਾਲ, ਭਾਵੇਂ ਉਹਦੇ ਪਿੱਛੇ ਬਹੁਤ ਵੱਡਾ ਹੱਥ ਜਿਹੜਾ ਆ ਪੱਛਮੀ ਦੇਸ਼ ਅਮਰੀਕਾ ਦਾ ਆ, ਜਰਮਨੀ ਦਾ, ਸਾਰੇ ਉਹਨੂੰ ਸਪੋਰਟ ਕਰਦੇ। ਪਰ ਗੱਲ ਇਹ ਆ ਵੀ ਲੋਕਾਂ ਨੂੰ, ਜਿਹੜੇ ਲੋਕ ਉੱਥੇ ਦੇ ਨਿਹੱਥੇ ਜਿਹੜੇ ਵਿਚਾਰੇ ਸਿਟੀਜ਼ਨ ਆ, ਉਹਨਾਂ ਦਾ ਜਿਹੜਾ ਨੁਕਸਾਨ ਆ। ਫਿਰ ਦੂਜਾ ਸਾਰਾ ਵਰਲਡ, ਹੁਣ ਆਪਣੇ ਇੱਥੇ ਰੱਖ ਲਓ ਕਿੰਨੀ ਮਹਿੰਗਾਈ ਵੱਧ ਗਈ ਆ। ਤਾਇਆ ਇਸ ਰਸ਼ੀਆ ਤੇ ਯੂਕਰੇਨ ਦੀ ਨਾ ਜਿਹੜੀ ਲੜਾਈ ਆ ਜੰਗ ਆ, ਇਹ ਤੋਂ ਇੱਕ ਚੀਜ਼ ਤਾਂ ਸਾਫ਼ ਹੋ ਗਈ। ਕਿਹੜੀ? ਮੇਰਾ ਜਮਾ ਹੀ ਭੁਲੇਖਾ ਦੂਰ ਹੋ ਗਿਆ। ਤੈਨੂੰ ਕਿਹੜਾ ਭੁਲੇਖਾ ਸੀ? ਮੈਨੂੰ ਲੱਗਦਾ ਸੀ ਵੀ ਦੁਨੀਆ 'ਚ ਸਭ ਤੋਂ ਕੱਬਾ ਬੰਦਾ ਨਾ ਪੁੱਤਰਿਆ ਨਾ ਮੇਰੀ ਲੰਬੜਦਾਰ ਨਹੀਂ ਆ। ਅੱਛਾ, ਪਰ ਆ ਜਿਹੜਾ ਪੂਤਨ ਆ ਨਾ, ਇਹ ਲੰਬੜਦਾਰ ਵਾਲਾ ਵੀ ਕੱਬਾ ਨਿਕਲਿਆ। ਚੱਲ ਇੰਨਾ ਤਾਂ ਹੌਸਲਾ ਰੱਖ ਨਾ ਵੀ ਤੇਰੇ ਘਰ ਦਾ ਕੋਈ ਪੱਤਾ ਵੀ ਕੋਈ ਹੈਗਾ। ਮੈਂ ਮੰਨਦਾ ਇਸ ਗੱਲ ਨੂੰ। ਮਨਾ ਲੈਂਦੀ ਜੇ ਨਹੀਂ ਮੰਨਦਾ। ਹੁਣ ਦੇਖਾ ਲੜਾਈ ਦਾ ਕਾਰਨ ਮਾਸਟਰ ਆਵੇ, ਹੁਣ ਪੈਟਰੋਲ ਮਹਿੰਗਾ, ਖਾਦ ਮਹਿੰਗੀ, ਕਣਕ ਮਹਿੰਗੀ, ਕੱਦੂ ਲੈ ਲਾ, ਚੱਪਣ ਕੱਦੂ ਲੈ, ਜਿੰਨੀਆਂ ਸਬਜ਼ੀਆਂ ਸਾਰੀਆਂ ਲੜਾਈ ਨੇ ਮਹਿੰਗੀਆਂ ਕਰਤੀਆਂ ਕਿ ਨਹੀਂ ਕਰ ਦਿੱਤੀਆਂ? ਨਹੀਂ ਕਰ। ਉਹ ਤਾਂ ਉਹ ਲੜਾਈ ਦੇ ਬੰਬ ਚੱਲਦੇ ਕਿ ਤੇ ਚੱਪਣ ਕੱਦੂ ਚੱਲੇ, ਇਹ ਕਿੰਨਾ ਮਹਿੰਗੇ ਹੋ ਗਏ। ਮਾਰਦਾ ਬੜੀ ਖਤਰਨਾਕ ਦੀ ਗੱਲ ਹੋਈ। ਮੈਂ ਲੈ ਗਰੀਬ ਜੀ ਇਹਦਾ ਇਲਾਜ ਕਰੋ ਥੋੜਾ ਬਹੁਤਾ, ਇਹਦੇ ਭਾਰੇ ਤੋਪਾਂ ਦੇ ਵਿੱਚੋਂ ਚੱਪਣ ਕੱਦੂ ਪਾ ਕੇ ਕਿਸੇ ਦਾ ਇਲਾਜ ਵਾਕਿਆ ਹੁਣ ਕਰਨਾ ਪੈਣਾ ਮੈਨੂੰ। ਮੈਂ ਤੁਹਾਨੂੰ ਹਰ ਹਫ਼ਤੇ ਜਾਣਾ, ਦਵਾਈ ਨਹੀਂ ਦਿੰਦੇ ਵਾਸਤੇ ਮੈਨੂੰ ਗੱਲ। ਉਹ ਮੈਂ ਤਾਂ ਤੈਨੂੰ ਪਹਿਲਾਂ ਵੀ ਕਿਹਾ, ਤੈਨੂੰ ਦਵਾਈ ਦੀ ਲੋੜ ਨਹੀਂ, ਦਵਾ ਦੀ ਲੋੜ। ਓਏ ਤੁਸੀਂ ਬਾਹਰ ਦੀਆਂ ਗੱਲਾਂ ਛੱਡੋ, ਆਪਣੇ ਘਰ ਤੇ ਪੰਜਾਬ ਦੀ ਗੱਲ ਕਰੋ। ਆਹ ਹਕੀਮ ਸਾਹਿਬ, ਪੰਜਾਬ ਨੂੰ ਕੀ ਹੋ ਗਿਆ? ਜਿਹੜੀ ਪੰਜਾਬ ਦੀ ਗੱਲ ਕਰੀ, ਤੁਸੀਂ ਵੀ ਨਿਆਣੇ ਵਾਲੀਆਂ ਗੱਲਾਂ ਕਰ ਸੁਣ ਲਿਆ। ਮੇਰੇ ਖਿਆਲ ਹਕੀਮ ਜੀ ਗੱਲ ਇਹ ਕਰਦੇ ਆ ਕਿ ਪੰਜਾਬ ਦੇ ਹਾਲਾਤ ਨਾ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਛਾ, ਹਾਂ। ਮੇਰਾ ਨਾਂ ਨਾ ਲਾ ਦਿਓ। ਤੇਰਾ ਨਾਂ ਤਾਂ ਪਹਿਲਾਂ ਲੱਗੂਗਾ। ਹੁਣ ਮਾਸਟਰ ਗੱਲ ਸੁਣ ਵੇ ਦੋ, ਮੈਂ ਕਿਹਾ ਉੱਥੇ ਮੈਂ ਸੁਧਾਰ ਨਹੀਂ ਗੱਲ ਕਰਦਾ। ਆਪਾਂ ਹੁਣ ਪਿੰਡ 'ਚ ਵਸਦੇ ਆ, ਸਾਡਾ ਸਾਂਝਾ ਭਾਈਚਾਰਾ। ਹਾਂਜੀ, ਹਕੀਮ ਤਾਰਾ ਚੰਦ ਜੀ ਬੈਠੇ ਆ, ਹੈ ਇਹ ਅਮਲੀ ਬੈਠਾ, ਜਾਗਰ ਆਪਣਾ, ਇਹ ਲੰਬੜ ਬੈਠਾ, ਤੁਸੀਂ ਬੈਠੇ ਆ, ਮੈਂ ਬੈਠੇ ਆ। ਕਿ ਤਾਰਾ ਚੰਦ ਤੋਂ ਬਿਨਾਂ ਆਪਾਂ ਸਾਰੇ ਸਿੱਖ ਹਾਂ, ਹੈਗੇ ਨਹੀਂ ਹੈਗੇ? ਹਾਂਜੀ। ਪਰ ਹੁਣ ਇਹ ਜਿਹੜੇ ਨਵੇਂ ਮੁੰਡੇ ਉੱਠਦੇ ਆ, ਉਹ ਆ ਕੇ ਰੌਲਾ ਪਾਉਣ ਲੱਗ ਪੈਂਦੇ ਵੀ ਸਿੱਖਾਂ ਦਾ ਇਨਸਾਫ ਨਹੀਂ ਹੁੰਦਾ, ਸਾਨੂੰ ਖਤਰਾ ਆ, ਸਾਡੇ ਧਰਮ ਨੂੰ ਖਤਰਾ ਆ, ਸਾਨੂੰ ਮਿਨੋਰਟੀ ਸਮਝਿਆ ਜਾਂਦਾ, ਸਾਡਾ ਇਨਸਾਫ ਨਹੀਂ ਹੁੰਦਾ। ਤਾਇਆ ਖਤਰਾ ਹੈਗਾ ਹੀ ਆ। ਲੰਬੜਾ ਗੱਲ ਸੁਣ ਮੇਰੀ ਪਹਿਲਾਂ, ਦੱਸ ਤੂੰ ਦੱਸ ਮੈਨੂੰ। ਖਤਰਾ ਹੈਗਾ ਹੀ ਆ। ਲੰਬੜਾ ਗੱਲ ਸੁਣ, ਬੋਲਣ ਤੋਂ ਪਹਿਲਾਂ ਮੇਰੀ ਗੱਲ ਸੁਣ। ਤੂੰ ਸਿੱਖ ਵਾ? ਆਹੋ ਸਿੱਖਿਆ ਮੈਂ। ਫਿਰ ਮੈਨੂੰ ਇਹ ਦੱਸ, ਤੈਨੂੰ ਵੋਟ ਪਾਉਣ ਦਾ ਹੱਕ ਹੈਗਾ? ਵੋਟ ਤਾਂ ਭਾਈ ਦੀ ਆ। ਅੱਛਾ, ਤੈਨੂੰ ਤੇਰਾ ਧਰਮ ਮੰਨਣ ਤੋਂ, ਤੈਨੂੰ ਕੋਈ ਗੁਰਦੁਆਰੇ ਜਾਣ ਤੋਂ, ਤੈਨੂੰ ਗੁਰਬਾਣੀ ਪੜ੍ਹਨ ਤੋਂ, ਤੈਨੂੰ ਪੱਗ ਬੰਨਣ ਤੋਂ, ਜਾਂ ਕੋਈ ਗਾਤਰਾ ਪਾਉਣ ਨੂੰ ਤੈਨੂੰ ਕੋਈ ਰੋਕਦਾ? ਮੈਂ ਟੰਗਾ ਨਾ ਵੜ ਦੂੰ ਉਹਦੀਆਂ। ਨਹੀਂ, ਮੈਨੂੰ ਇਹ ਦੱਸ, ਤੂੰ ਰੋਕਦਾ ਤੈਨੂੰ ਕੋਈ? ਨਹੀਂ ਰੋਕਦਾ। ਅੱਛਾ, ਫਿਰ ਤੈਨੂੰ ਪੰਜਾਬੀ ਬੋਲਣ ਤੋਂ, ਪੰਜਾਬੀ ਪੜ੍ਹਨ ਤੋਂ, ਸ਼ਹਿਰ ਜਾਣ ਤੋਂ, ਆਉਣ ਤੋਂ, ਘਰ ਬਣਾਉਣ ਤੋਂ ਤੈਨੂੰ ਕੋਈ ਰੋਕਦਾ? ਨਾ ਕੌਣ ਰੋਕ ਲੂ ਲੰਬੜ ਨੂੰ? ਪਰ ਮੈਨੂੰ ਇਹ ਦੱਸ, ਤੈਨੂੰ ਕੋਈ ਰੋਕਦਾ? ਤੈਨੂੰ ਖੁੱਲੀ ਛੁੱਟੀ ਹੈਗੀ ਕਿ ਨਹੀਂ ਹੈਗੀ? ਨਹੀਂ, ਐ ਤਾਂ ਨਹੀਂ ਕੋਈ ਰੋਕਦਾ। ਅੱਛਾ, ਫਿਰ ਤੂੰ ਜਿੱਥੇ ਮਰਜੀ ਜਾਵੇਂ, ਜੋ ਮਰਜੀ ਤੂੰ ਬੋਲੇ, ਜਿਹਦੀ ਮਰਜੀ ਤੈਨੂੰ ਖੇਤੀ ਕਰਦਾ ਹੈ, ਤੈਨੂੰ ਮਾੜਾ ਚੰਗਾ ਬੋਲ ਜਾਣਾ, ਤੈਨੂੰ ਕੋਈ ਅਜੇ ਤੱਕ ਰੋਕਿਆ? ਨਹੀਂ, ਬਾਹਰ ਤਾਂ ਨਹੀਂ ਕੋਈ ਰੋਕਦਾ, ਘਰ ਅੰਦਰ ਲੰਬੜਦਾਰੀ ਰੋਕਦੀ ਆ। ਫਿਰ ਮੈਨੂੰ ਦੱਸ, ਤਾਂ ਫਿਰ ਇਹ ਖਾਲਿਸਤਾਨ ਕੀ ਲਾਈ ਹੋਈ ਆ? ਕੀ ਲੋੜ ਆਪਾਂ ਨੂੰ ਵੱਖ ਹੋਣ ਦੀ? ਜਦ ਸਾਰੀਆਂ ਸਹੂਲਤਾਂ ਬਣੀਆਂ ਤੇ ਦੁਨੀਆ ਦੇ ਵਿੱਚ, ਉਦੋਂ ਗੱਲ ਹੁੰਦੀ ਆ ਜੋ ਲੋਕੀ ਕਹਿੰਦੇ ਵੀ ਉਹ ਜਿਹੜੀ ਕਮਿਊਨਿਟੀ ਆ, ਜਿਹਦਾ ਪਾਕਿਸਤਾਨ ਚਲਾ ਲਾ ਜਾਂ ਇਰਾਨ ਚਲਾ ਲਾ, ਜਿਹੜੇ ਆਪਣੇ ਕੰਟਰੀਜ਼ ਹੈਗੇ ਆ, ਉਹਨਾਂ ਦੀ ਪਾਬੰਦੀਆਂ ਲੱਗੀਆਂ ਹੋਈਆਂ। ਸਾਨੂੰ ਕੋਈ ਪਾਬੰਦੀ ਨਹੀਂ, ਅਸੀਂ ਵੋਟ ਪਾ ਸਕਦੇ ਹਾਂ। ਹੁਣ ਪੰਜਾਬ 'ਚ ਗਵਰਨਮੈਂਟ ਬਣਾਉਣੀ ਸਾਡਾ ਫਰਜ਼ ਨਹੀਂ? ਜੇ ਅਸੀਂ ਉਹੋ ਜਿਹੇ ਬੰਦੇ ਚੁਣ ਕੇ ਉੱਥੇ ਭੇਜ ਦਿੰਦੇ ਆ, ਵਧੀਆ ਕਸੂਰ ਕਿਹਨਾਂ ਦਾ? ਮੈਨੂੰ ਦੱਸ।
ਆਪਣਾ ਹੀ ਹੋਇਆ ਹੋਗਾ ਨਾ। ਅੱਗੇ ਅਸੀਂ ਬਾਦਲ ਚੁਣਦੇ ਰਹੇ, ਕਦੀ ਕੈਪਟਨ ਚੁਣਦੇ ਰਹੇ, ਉਹ ਸਾਡੀਆਂ ਬੋਦੀਆਂ ਪਾਉਂਦੇ ਰਹੇ। ਇਹ ਤਾਂ ਗੱਲ ਹੈਂ? ਨਹੀਂ ਹੈ। ਕਿਉਂ ਮਾਸਟਰ ਮੈਨੂੰ ਤੂੰ ਦੱਸ ਵੀ ਮੈਂ ਕੋਈ ਗਲਤ ਬੋਲਿਆ? ਨਹੀਂ ਤਾਂ ਗੱਲ ਤੁਹਾਡੀ ਸਹੀ ਆ, ਪਰ ਅਸਲ ਵਿੱਚ ਇਹ ਆ ਅਸੀਂ ਕਨਫਿਊਜ਼ ਹੋਏ ਆ ਵੀ ਖਾਲਿਸਤਾਨ ਹੈ ਕੀ। ਹੁਣ ਇਹਦੇ ਵਿੱਚ ਇਹ ਹੈ ਕਿ ਜਿਹੜਾ ਅਸਲ ਵਿੱਚ ਜਿਹੜੀ ਮੰਗ ਆ ਉਹ ਤਾਂ ਇਹ ਹੋਣੀ ਚਾਹੀਦੀ ਆ ਵੀ ਸਟੇਟਾਂ ਨੂੰ ਅਧਿਕਾਰ ਜਿਹੜੇ ਆ ਜ਼ਿਆਦਾ ਹੋਣੇ ਚਾਹੀਦੇ ਆ। ਬਿਲਕੁਲ ਅਸਲੀ ਸਾਡੀ ਜਿਹੜੀ ਸਮੱਸਿਆ ਆ ਉਹਨੂੰ ਅਸੀਂ ਧਾਰਮਿਕ ਰੰਗ ਦੇ ਨਾਲ ਇਹ ਦਈਏ, ਪੋਲੀਟੀਕਲ ਵਿਊ ਦੇ ਨਾਲ ਗੱਲ ਕਰੀਏ। ਖਾਲਿਸਤਾਨ ਦੀ ਮੰਗ ਦਾ ਜਿਹੜਾ ਮੁੱਖ ਮੁੱਦਾ ਆ ਉਹ ਆਨੰਦਪੁਰ ਸਾਹਿਬ ਦਾ ਮਤਾ ਆ। ਜਿੰਨੇ ਲੋਕ ਗੱਲਾਂ ਕਰਦੇ ਆਨੰਦਪੁਰ ਸਾਹਿਬ ਦਾ ਮਤਾ ਕਿਹਨੇ ਪੜਿਆ ਆ? ਕਿਸੇ ਨੂੰ ਵੀ ਨਹੀਂ ਹਨਾ। ਹੁਣ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇਹ ਥੋੜੀ ਕਹਿੰਦੇ ਆ ਵੀ ਖਾਲਿਸਤਾਨ ਬਣਾਓ, ਉਹ ਤਾਂ ਇਹ ਕਹਿੰਦੇ ਆ ਵੀ ਸਾਨੂੰ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਸਾਨੂੰ ਦਿਓ, ਸਾਨੂੰ ਚੰਡੀਗੜ੍ਹ ਸਾਡਾ ਆ ਉਹ ਸਾਨੂੰ ਵਾਪਸ ਕਰ ਦਿਓ, ਆ ਜਿਹੜਾ ਸਾਡਾ ਪਾਣੀ ਆ ਸਾਨੂੰ ਪਾਣੀ ਦੇ ਦਿਓ ਵਾਪਸ, ਹਨਾ। ਤੇ ਹੁਣ ਉਹ ਜਦੋਂ ਸਾਡੇ ਜਿਹੜੇ ਮੁੱਦੇ ਸੰਘੀ ਢਾਂਚੇ ਦੇ ਵਿੱਚ ਜਦੋਂ ਫੈਡਰਲ ਗਵਰਨਮੈਂਟ ਸੈਂਟਰ ਸਰਕਾਰ ਸਿੱਧਾ ਦਖਲਅੰਦਾਜ਼ੀ ਕਰਦੀ ਆ, ਸਾਨੂੰ ਮਾਈਨੋਰਟੀਜ਼ ਨੂੰ ਕੋਈ ਅਧਿਕਾਰ ਨਹੀਂ ਸਾਡੇ ਕੋਲ ਰਹਿ ਜਾਂਦਾ। ਜਿੱਦਾਂ ਤੁਸੀਂ ਗੱਲ ਕਰਦੇ ਆ ਮੰਨਣ ਤੋਂ ਸਾਨੂੰ ਕੋਈ ਇਨਕਾਰੀ ਨਹੀਂ, ਪਰ ਜਦੋਂ 1984 ਦਾ ਦਿਖਾਂ ਤੁਸੀਂ ਦੇਖੋ ਕਤਲੇਆਮ ਹੋਇਆ, ਮਿੰਟਾਂ ਸਕਿੰਟਾਂ ਦੇ ਵਿੱਚ ਵੱਢ ਕੇ ਰੱਖ ਦਿੱਤਾ ਅਗਲਿਆਂ ਨੇ, ਹਨਾ। ਹੁਣ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਸੰਘੀ ਢਾਂਚਾ ਆ, ਜਿਹੜੀ ਭਾਰਤ ਦੇ ਸੰਵਿਧਾਨ ਦੀ ਬੁਨਿਆਦ ਆ, ਉਹ ਇਹ ਆ ਕਿ ਰਾਜਾਂ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਅਧਿਕਾਰ ਰਹਿਣਗੇ। ਇਹੀ ਗੱਲ ਹੋਈ ਸੀ ਜਦੋਂ ਆਜ਼ਾਦੀ ਮਿਲੀ ਸੀ, ਇਸੇ ਕਰਕੇ ਸਿੱਖ ਇੱਧਰ ਰਹੇ ਸੀ ਵੀ ਸਾਨੂੰ ਜਿਹੜਾ ਹਿੰਦੁਸਤਾਨ ਆ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਹੱਕ ਦੇਊਗਾ। ਪਰ ਜਦ ਇਹ ਹੱਕ ਆ ਉਹ ਤਾਂ ਸਾਡੇ ਕੋਲ ਮਿਲਦੇ ਨਹੀਂ। ਅੱਛਾ, ਦੂਜੀ ਗੱਲ ਇਹ ਆ, ਇਹ ਇਕੱਲੀ ਹੱਕਾਂ ਦੀ ਗੱਲ ਪੰਜਾਬ ਕੋਲ ਹੀ ਆ ਕਿ ਬਾਕੀ ਸਟੇਟਾਂ ਵੀ ਕਰਦੀਆਂ? ਨਹੀਂ, ਬਾਕੀ ਸਟੇਟਾਂ ਉਹਦੇ ਜਿੱਥੇ ਜਿੱਥੇ ਹੈਗੇ ਆ, ਚਾਹੇ ਤੇਲੰਗਾਨਾ, ਹੁਣ ਦੇਖੋ ਲੜ ਕੇ ਲਿਆ ਉਹਨਾਂ ਨੇ ਤੇਲੰਗਾਨਾ ਜਿਹੜਾ ਆਪਣਾ ਵੱਖਰਾ ਹੋਇਆ, ਮਹਾਰਾਸ਼ਟਰ ਤੋਂ ਗੁਜਰਾਤ ਵੱਖ ਹੋਇਆ, ਭਾਸ਼ਾ ਦੇ ਆਧਾਰ ਦੇ ਉੱਤੇ ਸਟੇਟ ਵੱਖ, ਆਪਣਾ ਪੰਜਾਬ ਵੀ ਵੱਖ ਹੋਇਆ, ਹਨਾ, ਆਪਣਾ ਪੰਜਾਬ ਵੀ ਵੱਖ ਹੋਇਆ। ਹੁਣ ਆਪਾਂ ਨਰਮਦਾ ਦੀ ਗੱਲ ਕਰ ਲਈਏ, ਕਾਵੇਰੀ ਦੀ ਗੱਲ ਕਰ ਲਈਏ, ਪਾਣੀਆਂ ਦੇ ਮੁੱਦੇ ਦੇ ਉੱਤੇ ਆਪਣੇ ਆਪਣੇ ਸਟੇਟਾਂ ਜੋ ਮੁੱਦੇ ਆ ਉਹ ਕਰ ਰਹੇ ਆ। ਪਰ ਖਾਲਿਸਤਾਨ ਨੂੰ ਇਸ ਤਰੀਕੇ ਦੇ ਨਾਲ ਭੰਨਾ ਵੀ ਅਸੀਂ ਗ੍ਰੇਟ ਆ, ਇੱਥੇ ਸਾਰੇ ਸਾਂਝਾ ਆ, ਇਹ ਸਾਂਝਾ ਘਰ ਆ ਇੱਕ ਪੰਜਾਬ, ਇੱਥੇ ਕੋਈ ਵੀ ਰਹਿ ਸਕਦਾ, ਇੱਥੇ ਮੁਸਲਮਾਨ ਵੀ ਆ, ਇੱਥੇ ਹਿੰਦੂ ਵੀ ਆ। ਮਲੇਰਕੋਟਲਾ ਤੁਸੀਂ ਦੇਖੋ ਕਿੱਡਾ ਵੱਡਾ ਦੁਖਾਂਤ 1947 ਚ ਵਾਪਰਿਆ, ਤੇ ਉੱਥੇ ਉਹ ਰਿਸਪੈਕਟ ਹੀ ਸੀ, ਸਾਡੇ ਧਰਮ ਨਹੀਂ ਇਹ ਸਾਨੂੰ ਕਿਹਾ ਸੀ ਵੀ ਦੂਜਿਆਂ ਨਾਲ ਪਿਆਰ ਕਰਨਾ। ਪਰ ਇਹ ਜਦੋਂ ਨਫ਼ਰਤ ਲੈ ਕੇ ਆ ਜਾਂਦੇ ਆ ਕਿ ਅਸੀਂ ਤਾਂ ਜੀ ਸਿਰ ਦਾ ਜਿਹੜਾ ਇਹ ਅੱਜ ਹੁਣ ਪੁਰਾਣਾ ਤਾਇਆ ਵੇਲਾ ਨਹੀਂ ਹੈਗਾ, ਹੁਣ ਤਾਂ ਕਲਮਾਂ ਦੇ ਨਾਲ ਗੱਲ ਹੁੰਦੀ ਹੈ, ਬਿਲਕੁਲ ਪਾਰਲੀਮੈਂਟ ਦੇ ਵਿੱਚ ਹੱਲ ਹੁੰਦਾ। ਮੈਂ ਤਾਂ ਅੱਗੇ ਕਹਿੰਦਾ ਹੁੰਦਾ ਮਾਸਟਰਾ, ਹਾਂਜੀ, ਜਿਹੜਾ ਸਿਰ ਆ ਨਾ, ਹਾਂਜੀ, ਇਹ ਹੁਣ ਦੇਣ ਦੀ ਲੋੜ ਨਹੀਂ, ਹਾਂਜੀ, ਇਹਨੂੰ ਵਰਤਣ ਦੀ ਲੋੜ ਆ। ਬਿਲਕੁਲ, ਸਿਰ ਨੂੰ ਵਰਤੋ, ਕਿਉਂ? ਬਿਲਕੁਲ ਕੀਮ ਜੀ। ਬਾਕੀ ਗੱਲ ਇਹ, ਜੇ ਪੰਜਾਬ ਦੇ ਆਪਾਂ ਰਲ ਕੇ ਚੱਲੀਏ ਸਾਰੇ ਜਾਣੇ, ਪੰਜਾਬ ਪੰਜਾਬੀਆਂ ਵਾਸਤੇ ਹੋਵੇ, ਪੰਜਾਬ ਸਿੱਖਾਂ ਵਾਸਤੇ ਜਾਂ ਹਿੰਦੂਆਂ ਵਾਸਤੇ ਨਾ ਹੋਵੇ ਜੀ, ਪੰਜਾਬ ਹੋਵੇ ਪੰਜਾਬੀਆਂ ਵਾਸਤੇ। ਆਹੀ ਗੱਲ ਸਾਨੂੰ ਸਮਝ ਨਹੀਂ ਲੱਗੀ, ਹਨਾ। ਹੁਣ ਸਾਡੀ ਡਿਵੀਜ਼ਨ ਹੋ ਗਈ, ਹੁਣ ਪਾਕਿਸਤਾਨ ਵਾਲੇ, ਲਾਹੌਰ ਵਾਲੇ ਜਿਹੜੇ ਆਉਂਦੇ ਆ ਆਪਣੇ ਕੋਲ ਮਿਲਦੇ ਜੁਲਦੇ ਆ, ਆਪਾਂ ਉਹ ਕੀ ਆ, ਉਹ ਆਪਣੇ ਆਪ ਨੂੰ ਪਹਿਲਾਂ ਪੰਜਾਬੀਆਂ ਨਾਲੋਂ ਮੁਸਲਮਾਨ ਮੰਨਦੇ ਆ। ਅਸੀਂ ਆਪਣੇ ਆਪ ਨੂੰ ਪੰਜਾਬੀਆਂ ਦੇ ਨਾਲੋਂ ਪਹਿਲਾਂ ਸਿੱਖ ਮੰਨਦੇ ਆ, ਪਰ ਹੈ ਅਸੀਂ ਇਸ ਖਿੱਤੇ ਦੇ ਵਿੱਚ ਰਹਿਣ ਵਾਲੇ ਆ। ਜਦੋਂ ਇਹ ਧਰਮ ਹੁੰਦੇ ਨਹੀਂ ਸੀ, ਪਹਿਲਾਂ ਵੀ ਤਾਂ ਅਸੀਂ ਰਹਿੰਦੇ ਹੀ ਸੀ, ਸਾਡੇ ਬਜ਼ੁਰਗ ਰਹਿੰਦੇ ਸੀ, ਅਸੀਂ ਬਛਿੰਦੇ ਆ। ਹੁਣ ਬੰਗਾਲ ਦੇ ਵਿੱਚ ਤੁਸੀਂ ਰੱਖ ਲਓ, ਆਪਣੇ ਨੂੰ ਬੰਗਾਲੀ ਕਹਿੰਦੇ ਆ, ਚਾਹੇ ਉਹ ਹਨਾ ਉਹ ਬੰਗਾਲੀ ਕਹਿੰਦੇ ਆ। ਇਹ ਦੋ ਸਟੇਟਾਂ ਆ ਇਦਾਂ ਦੀਆਂ ਤਾਂ ਆ। ਫਿਰ ਉਧਰੋਂ ਆਪਣੇ ਮਹਾਰਾਸ਼ਟਰ 'ਚ ਗੱਲ ਕਰ ਲਓ, ਉਹ ਕੀ ਕਹਿੰਦੇ ਆ, ਮਰਾਠੀ। ਅਸੀਂ ਮਰਾਠੀ ਆ ਪਹਿਲਾਂ, ਹਨਾ। ਉਹ ਬਾਅਦ ਦੇ ਵਿੱਚ ਗੱਲ ਕਰਦੇ ਹਿੰਦੂਇਜ਼ਮ ਦੀ ਜਾਂ ਕਿੱਦਾਂ ਵੀ ਆ। ਅੱਛਾ ਮਾਸ਼ਾ, ਮੈਂ ਤੇ ਇਹ ਕਹਿੰਦਾ, ਹਾਂਜੀ, ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਕਿ ਪੰਜਾਬ ਹੈ ਪੰਜਾਬੀਆਂ ਦਾ। ਹਾਂਜੀ, ਜੇ ਪੰਜਾਬ ਨੂੰ ਘਾਟਾ ਪੈਂਦਾ ਤੇ ਪੰਜਾਬ ਦੇ ਸਿੱਖਾਂ ਨੂੰ ਵੀ ਪੈਣਾ, ਪੰਜਾਬ ਦੇ ਹਿੰਦੂਆਂ ਨੂੰ ਵੀ ਪੈਣਾ, ਤੇ ਪੰਜਾਬ ਦੇ ਹੋਰ ਵਾਸੀ ਜਿੰਨੇ ਵਾਸੀ ਹੋਣੇ ਆ। ਕਿਉਂ ਜੇ ਹਕੀਮ ਜੀ, ਜੇ ਮੰਗਾ ਆਪਾਂ ਇਕੱਠੇ ਹੋ ਕੇ ਚੱਲੀਏ, ਜੇ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਹੋ ਕੇ ਚੱਲਣ, ਤੇ ਫਿਰ ਆਪਾਂ ਬਾਕੀ ਦੇ ਸਟੇਟਾਂ ਨੂੰ ਵੀ ਨਾਲ ਲੈ ਸਕਦੇ ਆ ਕਿ ਸਾਨੂੰ ਸਿੱਖਾਂ ਨੂੰ ਨਹੀਂ, ਬਲਕਿ ਸਾਨੂੰ ਸਟੇਟਾਂ ਨੂੰ ਜ਼ਿਆਦਾ ਅਧਿਕਾਰ ਚਾਹੀਦੇ ਆ, ਬਸ, ਤਾਂ ਕਿ ਆਪਣੀ ਹਰ ਸਟੇਟ ਆਪਣੀ ਮਰਜ਼ੀ ਨਾਲ ਜੋ ਇੰਡਸਟਰੀ ਲਾਉਣੀ ਇੰਡਸਟਰੀ ਲਾ ਸਕੇ, ਜੋ ਕੁਝ ਵੀ ਕਰਨਾ ਉਹ ਕਰ ਸਕਣ, ਤੇ ਸੈਂਟਰ ਤੋਂ ਮਨਜ਼ੂਰੀ ਨਾ ਲੈਣੀ ਪਵੇ। ਜਦੋਂ ਅਸੀਂ ਧਰਮ ਦੇ ਨਾਂ ਤੇ ਗੱਲ ਕਰ ਦਿੰਦੇ ਮਾਸਟਰ, ਅਸੀਂ ਵੰਡੇ ਜਾਂਦੇ ਆ, ਅਸੀਂ ਅੱਧੇ ਰਹਿ ਜਾਂਦੇ ਆ। ਹੁਣ ਖਾਲਿਸਤਾਨ ਦੀ ਗੱਲ ਮੈਂ ਤਾਂ ਕਰਦਾ, ਮੰਨ ਲਓ ਆਪਾਂ ਖਾਲਿਸਤਾਨ ਬਣਾਉਣਾ, ਜੇ ਆਪਾਂ ਕਹਿੰਦੇ ਮੈਂ ਮਹਾਰਾਣਾ ਰਣਜੀਤ ਸਿੰਘ ਦੇ ਰਾਜ ਤੇ ਕਾਇਮ ਕਰਨਾ, ਫਿਰ ਆਪਾਂ ਨੂੰ ਪਾਕਿਸਤਾਨ ਦਾ ਇਲਾਕਾ ਮਿਲ ਜੂ? ਕਦੀ ਵੀ ਨਹੀਂ। ਫਿਰ ਆਪਾਂ ਹਿਮਾਚਲ, ਕਸ਼ਮੀਰ, ਹਾਂਜੀ, ਹਰਿਆਣਾ ਮਿਲੂਗਾ ਆਪਾਂ ਨੂੰ? ਉਹ ਤਾਂ ਅਸੀਂ ਆਪ ਵੰਡ ਕੇ ਲਿਆ, ਅਸੀਂ ਆਪ ਵੰਡ ਕੇ ਲਿਆ, ਅਸੀਂ ਕਹਿ ਲੱਗੇ ਆਪਾਂ। ਹਾਂਜੀ, ਤੇ ਜੇ ਇਕੱਲਾ ਪੰਜਾਬ 'ਚ ਹੀ ਬਣਨਾ, ਫਿਰ ਉਹਦੇ 'ਚ ਹਿੰਦੂ ਰਹਿਣਗੇ, ਸਿੱਖ ਰਹਿਣਗੇ, ਜਾਂ ਸਾਰੇ ਰਹਿਣਗੇ? ਜੇ ਜਾਂ ਸਾਰਿਆਂ ਨਹੀਂ ਰਹਿਣਾ ਤਾਂ ਫਿਰ ਰੌਲਾ ਆਪਾਂ ਪਾਉਣ ਦੀ ਕੀ ਲੋੜ ਆ? ਕਿਉਂ ਵਧੀਆ, ਮੈਂ ਪਹਿਲੇ ਨਹੀਂ ਜਾਂਦੇ ਆ, ਨਹੀਂ ਤੇ ਜਾਂਦੇ ਹੀ ਆ। ਹੁਣ ਦੂਜੀ ਗੱਲ ਮੈਨੂੰ ਇਹ ਦੱਸ, ਮੈਂ ਕਈਆਂ ਨੂੰ ਕਹਿਣਾ, ਨਮਲੀ ਨੂੰ ਪਤਾ, ਤੇ ਜਦੋਂ ਖਾਲਿਸਤਾਨ ਜੋ ਬਣ ਜਾਂਦਾ, ਆਪਾਂ ਬੰਦੇ ਤੋਂ ਮਾਰਚ ਤੋਂ ਲੈ ਕੇ ਆਉਣੇ ਆ, ਮੰਗਲ ਗ੍ਰਹਿ ਤੋਂ ਲੈ ਕੇ ਆਉਣੇ ਆ, ਇੱਥੇ ਹੋਣੇ, ਆਹ ਹੀ ਬੰਦੇ ਅਸੀਂ ਰਹਿਣਾ ਆਪਾਂ ਹੀ ਹੋਣਾ। ਆਪਣੇ ਜਿਹੜੇ ਬੰਦੇ ਅੱਜ ਨਹੀਂ ਪਾਸ ਆਉਂਦੇ ਜੋ ਕਰਦੇ ਆ, ਇਹਨਾਂ ਨੇ ਮੁੜ ਕੇ ਰਾਜ ਕਰਨਾ।
ਆਪਾਂ ਨੂੰ ਹੈਗਾ ਮਾਸਟਰ ਅਧਿਕਾਰ ਅਮਲੀਆ, ਅਧਿਕਾਰ ਨੂੰ ਵਰਤੋ, ਬੰਦੇ ਚਾਹੀਦੇ ਰਹੋ ਗਵਰਨਮੈਂਟ ਦੇ ਵਿੱਚ ਬਿਲਕੁਲ ਜਿਹੜੇ ਤੁਹਾਡੇ ਪ੍ਰੋਬਲਮ ਹੱਲ ਹੋ ਜਾਣ। ਹੁਣ ਤੁਸੀਂ ਆਪਣੇ ਬੈਦ ਸਾਹਿਬ ਇੱਥੇ ਬੈਠੇ ਆ, ਬੈਦ ਸਾਹਿਬ ਦੇ ਕੋਲ ਅਸੀਂ ਕੋਈ ਵੀ ਸਾਨੂੰ ਕੋਈ ਪ੍ਰੋਬਲਮ ਪੈਂਦੀ ਆ ਸਿੱਧੇ ਨੱਠ ਕੇ ਇਹਨਾਂ ਦੇ ਕੋਲ ਜਾਈਦਾ। ਕਦੀ ਅਸੀਂ ਇਹ ਸੋਚਿਆ ਵੀ ਇਹ ਕਿਹੜੀ ਧਰਮ ਦੇ ਆ ਕਿਹੜੀ ਦੂਜਾ ਇਹਨਾਂ ਦੇ ਕੋਲ ਮਰੀਜ਼ ਆਉਂਦੇ ਆ। ਤੁਸੀਂ ਕਦੀ ਹਕੀਮ ਸਾਹਿਬ ਕਦੀ ਇਹ ਸੋਚੀ ਗੱਲ ਬਈ ਆ ਜੀ ਬੰਦਾ ਮੇਰੇ ਕੋਲ ਆ ਗਿਆ, ਮੈਂ ਇਹਦਾ ਇਲਾਜ ਘੱਟ ਕਰਨਾ ਜਾਂ ਵੱਧ ਕਰਨਾ, ਹਿੰਦੂ ਆ ਹਨਾ? ਇਹੀ ਅਸਲ ਵਿੱਚ ਇਹ ਇਨਸਾਨੀਅਤ ਆ, ਹਨਾ? ਇਹਦੇ ਲਈ ਮਰੀਜ਼ ਆ ਕੋਈ ਵੀ ਆ ਜਾਵੇ, ਇਹ ਹਰ ਇੱਕ ਦੇ ਵਿੱਚ ਆ। ਹੁਣ ਇਹ ਲੰਬੜ ਜਾਂਦਾ, ਲੰਬੜ ਜਦੋਂ ਗਵਾਹੀ ਭਰਨ ਜਾਂਦਾ ਕਦੀ ਇਹ ਪੁੱਛਦਾ ਉਹਨੂੰ? ਨਾ ਬਿਲਕੁਲ ਨਹੀਂ ਪੁੱਛਦਾ, ਕਿਸੇ ਨੂੰ ਨਹੀਂ ਪੁੱਛਦਾ। ਜੇਬ ਦਾ ਜ਼ਰੂਰ ਪੁੱਛਦਾ। ਹੁਣ ਆ ਅਮਲੀ ਦੀ ਗੱਲ ਕਰ ਲਓ, ਅਮਲੀ ਦੇ ਨਾਲ ਜਿੰਨੇ ਬੰਦੇ ਆ ਇਹ ਸਾਰੀਆਂ ਜਾਤਾਂ ਦੇ ਬੰਦੇ ਆ, ਇਹਦੇ ਕੋਲ ਬਹਿੰਦੇ ਆ ਗਏ। ਇਹ ਕਦੀ ਭੇਦਭਾਵ ਕਰਦੇ ਆ? ਮੈਂ ਕਈ ਵਾਰੀ ਦੇਖਿਆ ਇੱਕੋ ਹੀ ਬਾਟੀ ਨਹੀਂ ਵਰਤੀ ਹੁੰਦੀ ਆ। ਮੈਂ ਕਹਿੰਦਾ ਜਿੰਨਾ ਇਨਸਾਨੀਅਤ ਇਹਨਾਂ ਲੋਕਾਂ ਦੇ ਵਿੱਚ ਆ ਸਾਡੇ ਪੜ੍ਹੇ ਲਿਖਿਆ ਚ ਹੈ ਹੀ ਨਹੀਂ। ਝੁੰਡੀ ਦੀ ਹਾਂਜੀ ਵੀ ਇਹ ਗੱਲ ਨਸ਼ੇ ਤੱਕ ਸੀਮਿਤ ਰੱਖਦੇ ਆ, ਖਾਣ ਪੀਣ ਤੱਕ, ਕਿਸੇ ਨਿੰਦਿਆ ਚੂਲੀ ਨਹੀਂ ਕਰਦੇ। ਨਾ ਨਹੀਂ ਕਰਦੇ ਤੇ ਕੰਮ ਵੀ ਆ ਜਾਂਦੇ ਆ। ਹੁਣ ਜਦੋਂ ਨਸ਼ੇ ਟੁੱਟਦੇ ਆ ਉਦੋਂ ਹੀ ਥੋੜਾ ਜਿਹਾ ਤੰਗ ਕਰਦੇ ਆ। ਫਿਰ ਇਹਨਾਂ ਦੀ ਉਦਾਂ ਇੱਕ ਇਹ ਵੀ ਆ ਵੀ ਹੁਣ ਤੱਕ ਜੇ ਜੀਂਦੇ ਆ ਉਹ ਆਪਣੇ ਹਕੀਮ ਸਾਹਿਬ ਕਰਕੇ ਹੀ ਆ, ਥੋੜੀ ਜਿਹੀ ਜੜੀ ਬੂਟੀ ਦੇ ਜਾਣੀ ਤਾਂ ਨਹੀਂ ਹੁਣ ਪਤਾ ਵੀ ਹਕੀਮ ਸਾਹਿਬ ਵੀ ਸ਼ਾਇਦ ਨਾ ਨਸ਼ੇ ਦੀ ਗੋਲੀ ਦੇ ਦਿੰਦੇ ਆ ਜਿਹੜੇ ਇੰਨੇ ਲੱਗੇ ਆ ਸਾਡੀ ਗੋਲੀ ਦੇ ਉੱਤੇ। ਜਾਣੀ ਤਾਏ ਨਾਲੋਂ ਚੰਗੇ ਆ, ਤਾਇਆ ਤਾਂ ਫੇਰ ਵੀ ਚੁਗਲੀ ਮਾਰੇ ਹੀ ਜਾਂਦਾ, ਰੰਗ ਖਾ ਗਿਆ ਇਹ ਤਾਂ। ਇਹ ਲੰਬੜ ਦੀ ਗੱਲ ਤਾਂ ਹੋਆ ਬਈ ਇਹਨੂੰ ਜਦੋਂ ਕੋਈ ਨਹੀਂ ਕੁਛ ਲੱਭਦਾ ਨਾ ਜਾਂ ਮੇਰੇ ਦੁਆਲੇ ਬੰਦਾ ਗੁੱਸਾ ਆਉਂਦਾ, ਕਹਿੰਦਾ ਵੀ ਨਿਕਾ ਖੋਤੀ ਤੋਂ ਗੁੱਸਾ ਕਮੇ ਹਾਰ ਦੇ ਛਿੱਤਰ ਘਰੋਂ ਖਾ ਕੇ ਹੁੰਦਾ ਇੱਥੇ ਆ ਕੇ ਮੇਰਾ ਨਾਟਾ ਮੈਂ ਤਾਂ ਕੁਛ ਨਹੀਂ ਕਿਹਾ, ਬਾਕੀ ਤੂੰ ਜਾਣੇ ਜਾਂ ਲੰਬੜ ਜਾ। ਨਹੀਂ ਗੱਲ ਤਾਂ ਐਂ ਗਈ ਆ, ਕੁੱਟਦਾ ਉਦੋਂ ਹੀ ਖਾਂਦਾ ਓਏ ਲੰਬੜ ਨਾ ਹੋਇਆ, ਇਹਨੂੰ ਤਾਂ ਤੁਸੀਂ ਪੰਜਾਬ ਦਾ ਗਵਰਨਰ ਬਣਾਇਆ ਹੋਇਆ। ਹਕੀਮ ਸਾਹਿਬ ਇਹ ਸਮਝ ਵੀ ਏਦਾਂ ਹੀ ਆ, ਇੱਥੇ ਆ ਕੇ ਬਣ ਜਾਂਦਾ ਇਹ ਚਤਰ, ਘਰ ਜਾ ਕੇ ਬਣ ਜਾਂਦਾ ਚੱਕਰ। ਪਰ ਜਿਹਦਾ ਹਕੀਮ ਸਾਹਿਬ ਨੇ ਗੱਲ ਕੀਤੀ ਆ ਵੀ ਪੰਜਾਬ ਦੇ ਗਵਰਨਰ ਨੇ ਬੜਾ ਰੂੜਾ ਅਟਕਾਇਆ, ਉਹਨੇ ਤਾਂ ਇਦਾਂ ਆ ਵੀ ਭਗਵੰਤ ਮਾਨ ਨੂੰ ਬਾਣੀ ਪਾਇਆ ਪਿਆ ਸੱਚੀ। ਹਾਂ ਇੰਨਾ ਜਾਣੀ ਕੰਮ ਜਿਹੜਾ ਰੋੜਾ ਜਿੱਦਾਂ ਹਨਾ ਪੱਛਮੀ ਬੰਗਾਲ ਚ ਮਮਤਾ ਬੈਨਰਜੀ ਨੂੰ ਤੰਗ ਕੀਤਾ ਸੀ ਗਵਰਨਰ ਨੇ, ਏਦਾਂ ਦਾ ਹੀ ਲੱਗਦਾ ਵੀ ਇੱਥੇ ਵੀ ਪੁਰੋਹਿਤ ਸਾਹਿਬ ਬਨਵਾਰੀ ਲਾਲ ਪੁਰੋਹਿਤ ਜਿਹੜੇ ਸਾਡੇ ਗਵਰਨਰ ਆ ਇਹਨਾਂ ਨੇ ਵੀ ਲੱਗਦਾ ਏਦਾਂ ਹੀ ਕੀਤਾ। ਲੰਬੜਾ ਤੂੰ ਵੀ ਗਵਰਨਰ ਵਾਲੀ ਫੀਲਿੰਗ? ਨਾਲੇ ਤਾਇਆ ਤੈਨੂੰ ਪਤਾ ਵੀ ਮੈਂ ਅਖਬਾਰਾਂ ਫਰੋਲਦਾ ਰਹਿਣਾ, ਮੈਂ ਮਾਟਰ ਦਾ ਬੜਾ ਘੋਟਾ ਲਾ ਕੇ ਬਾਤ ਹੋਇਆ। ਨਿਆਣੇ ਵੀ ਦੇਖੇ ਰੂੜੀਆਂ ਦੀ ਅਖਬਾਰਾਂ ਲੱਭਦੇ ਫਿਰਦੇ ਬੋਲਦੇ ਫਿਰਦੇ। ਮੈਨੂੰ ਨੌਲੇਜ ਬਹੁਤ ਹੈ, ਰਾਜਨੀਤੀ ਦੀ ਨੌਲੇਜ ਬਹੁਤ ਹੈ ਮੈਨੂੰ। ਅੱਛਾ ਮਾਟਰ ਆ ਵੀ ਮੇਰਾ ਨਾ ਜਿਹੜਾ ਹਿਸਾਬ ਕਿਤਾਬ ਆ ਇਸ ਗਵਰਨਰ ਦੇ ਉੱਪਰ, ਮੈਨੂੰ ਲੱਗਦਾ ਨਾ ਵੀ ਇਹ ਤੋਤਾ ਹੀ ਇਹਦੀ ਜਾਨ ਕਿਤੇ ਹੋ ਰਹੀ ਪਈ ਆ। ਅੱਛਾ ਇਹ ਜਿਹੜਾ ਗਵਰਨਰ ਹੈ ਨਾ ਐਵੇਂ ਖਈਆਂ ਲੈਂਦਾ ਪੰਜਾਬ ਦੇ ਨਾਲ, ਇਹ ਸੀਐਮ ਨਾ ਖਈਆਂ ਲੈਂਦਾ, ਇਹਨੂੰ ਕੋਈ ਚਲਾਉਂਦਾ ਪਿੱਛੋਂ, ਇਹਦੀ ਜਾਨ ਕੋ ਦਿੱਲੀ ਦੇ ਪਿੰਜਰੇ 'ਚ ਆ। ਹਾਂ ਇਹ ਗੱਲਾਂ ਸਹੀ ਨਹੀਂ ਹੈਗੀਆਂ, ਸੂਬੇ ਲਈ ਟਕਰਾਅ ਵਧੂਗਾ ਫਿਰ। ਹੁਣ ਇੱਥੇ ਤਾਂ ਆਇਆ ਫੇਰ ਆਪਾਂ ਗੱਲ ਕਰ ਲੈਂਦੇ ਆ। ਹੁਣ ਜਿਹੜੀ ਮੁੱਦਾ ਆ ਇਹਨੂੰ ਖਾਲਿਸਤਾਨ ਨਾਲ ਥੋੜੀ ਹੱਲ ਕਰ ਸਕਦੇ ਆਪਾਂ। ਅਸੀਂ ਜਾ ਕੇ ਕਹੀਏ ਵੀ ਗਵਰਨਰ ਕਿਉਂ ਸਾਡੇ ਮੁੱਦੇ 'ਚ ਤੰਗ ਅੜਾਉਂਦਾ, ਬਈ ਸੈਂਟਰ ਕਿਉਂ, ਮੋਦੀ ਕਿਉਂ ਡਿਸਾਈਡ ਕਰੂਗਾ ਵੀ ਭਗਵੰਤ ਮਾਨ ਨੇ ਕਿਹੜੇ ਜਿਹੜੇ ਲਾਅ ਪਾਸ ਕਰਨੇ ਆ। ਅਸਲ ਵਿੱਚ ਗਵਰਨਰ ਤਾਂ ਆਇਆ ਕੀ ਸੀ? ਗਵਰਨਰ ਤਾਂ ਇਹ ਸੀ ਕਿ ਜਦੋਂ ਸਰਕਾਰ ਕੋਈ ਇੱਥੇ ਲੋਕਲ ਗਵਰਨਮੈਂਟ ਹੁੰਦੀ ਸੀ, ਗਵਰਨਰ ਇੰਗਲੈਂਡ ਤੋਂ ਆਉਂਦਾ ਹੁੰਦਾ ਸੀ ਜਦੋਂ ਅਸੀਂ ਆਜ਼ਾਦ ਨਹੀਂ ਸੀ। ਉਹ ਗਵਰਨਰ ਦਾ ਕੰਮ ਕੀ ਹੁੰਦਾ ਸੀ ਵੀ ਇੱਥੇ ਜੋ ਚੱਲਦਾ ਉਹ ਜਾ ਕੇ ਰਾਣੀ ਨੂੰ ਰਿਪੋਰਟ ਕਰਦਾ ਸੀ ਜਾਂ ਰਾਜੇ ਨੂੰ ਰਿਪੋਰਟ ਕਰਦਾ ਸੀ ਵੀ ਰਾਣੀ ਜੀ ਉੱਥੇ ਆਹ ਗੱਲ ਹੋ ਗਈ ਆ। ਉਹ ਫਿਰ ਰਾਣੀ ਉੱਥੋਂ ਲਾਅ ਬਣਾ ਕੇ ਉੱਥੇ ਸੰਸਦ 'ਚ ਉੱਥੇ ਭੇਜ ਦਿੰਦੀ ਸੀ। ਉਹ ਫਿਰ ਗਵਰਨਰ ਜਾਣੀ ਕੀ ਹੁੰਦਾ ਸੀ, ਇੱਕ ਕਹਿ ਲਓ ਵਿਚਲਾ ਵਿਚੋਲਾ ਕਹਿ ਲਓ, ਹੈਨਾ। ਹੁਣ ਇੱਥੇ ਦਾ ਜਿਹੜਾ ਗਵਰਨਰ, ਇਹ ਜਿੰਨੇ ਗਵਰਨਰ ਆ ਇਹ ਵੀ ਨਹੀਂ ਵਿਚੋਲੇ ਛੱਡੇ ਹੋਆ। ਸੈਂਟਰ ਗਵਰਨਮੈਂਟ ਆਉਂਦੀ ਆ, ਗਵਰਨਰ ਦਾ ਰੋਲ ਬਹੁਤ ਵਧੀਆ ਸੀ ਤਾਇਆ ਜਦੋਂ ਗਵਰਨਰ ਜਾਨੀ ਰੱਖੇ ਤਾਂ ਇਸ ਕਰਕੇ ਸੀ ਵੀ ਕੋਈ ਵੀ ਸਟੇਟ ਸਰਕਾਰ ਆ ਅਭੀ ਨਵੀਂ ਆਉਂਦੀ ਆ, ਨਹੀਂ ਪਤਾ ਲੱਗਦਾ, ਸਰਕਾਰ ਗਲਤ ਚੱਲਦੀ। ਕਈ ਵਾਰੀ ਤੁਹਾਡੇ ਕੋਲ ਤੁਹਾਨੂੰ ਟੋਟਲ ਜਿਹੜੀ ਆ ਇਲੈਕਸ਼ਨ ਜਿਹੜੀ ਹੁੰਦੀ ਆ ਉਹ 'ਚ ਤੁਹਾਨੂੰ ਪ੍ਰੋਪਰ ਸੀਟਾਂ ਨਹੀਂ ਮਿਲਦੀਆਂ, ਗਵਰਨਰ ਨੇ ਰਾਜ ਕਰਨਾ, ਜਾਨੀ ਇਹ ਰਾਸ਼ਟਰਪਤੀ ਦਾ ਪ੍ਰਤੀਨਿਧ ਹੁੰਦਾ ਸੀ। ਪਰ ਸਰਕਾਰਾਂ ਨੇ ਇਹ ਕੱਲਾ ਹੁਣ ਭਾਜਪਾ ਨੇ ਨਹੀਂ ਵਰਤਿਆ। ਤੁਸੀਂ ਦੇਖ ਪਿਛਲਾ ਰਿਕਾਰਡ ਕੱਢ ਕੇ ਮਾਰੋ, ਕਾਂਗਰਸ ਨੇ ਸਭ ਤੋਂ ਜ਼ਿਆਦਾ ਵਰਤਿਆ ਇਹਨਾਂ ਨੂੰ। ਜਿਹੜਾ ਭਾਈ ਤਾਕਤਵਰ ਹੁੰਦਾ ਉਹ ਹਰ ਹੀਲਾ ਵਰਤਦਾ। ਹੁਣ ਇਹ ਆ ਵੀ ਜੇ ਤਾਂ ਭਗਵੰਤ ਮਾਨ ਮੋਦੀ ਸਰਕਾਰ ਦੇ ਅਕੋਰਡਿੰਗ ਚੱਲਦਾ ਫੇਰ ਤਾਂ ਹੈਗਾ ਠੀਕ, ਨਹੀਂ ਤਾਂ ਫਿਰ ਉੱਥੋਂ ਡਿਸਾਈਡ ਕਰਨਗੇ ਵੀ ਕੋਈ ਬਿੱਲ ਹੁੰਦਾ ਤਾਂ। ਮੈਂ ਮਾਟਰ ਦੀ ਨਾ ਇੱਕ ਗੱਲ ਨਾਲ ਨਾ ਸਹਿਮਤ ਨਹੀਂ, ਸਾਰਿਆਂ ਨੇ ਸਹਿਮਤ ਨਹੀਂ ਹੁੰਦਾ। ਆ ਜਿਹੜਾ ਅਖੀਰ ਚ ਕਿਹਾ ਨਾ ਵੀ ਮੋਦੀ ਸਰਕਾਰ ਨਾਲ ਚੱਲਦਾ, ਮੈਨੂੰ ਨਾ ਇਹ ਮਾਟਰ ਦੀ ਗੱਲ ਚ ਜਮਾ ਹੀ ਤਰਕ ਨਹੀਂ ਲੱਗਿਆ। ਅੱਛਾ
ਉਹਨੇ ਇਹ ਤਾਂ ਕਿਹਾ ਵੀ ਉਹਦੀ ਮੋਦੀ ਸਰਕਾਰ ਨਾਲ ਨਾ ਇਸ ਗੱਲ ਤੇ ਆ ਥੂ ਆ। ਅੱਛਾ ਤੂੰ ਕਿਹੜੀ ਗੱਲ ਕਹਿਣਾ ਬਈ? ਬਈ ਦੇਖੋ, ਜੇ ਤੁਸੀਂ ਬੰਦੇ ਨੂੰ ਪਹਿਲਾਂ ਝਮਲਾਈ ਇੰਨਾ ਲਿਆ ਫਿਰ ਖਰਾਬੀਆਂ ਤਾਂ ਕਰੂਗੇ ਹੀ, ਪੁੱਛੋ ਕਿਉਂ? ਇਹ ਜਦੋਂ ਹੁਣ ਸੀਐਮ ਬਣਿਆ ਆਪਣਾ ਮਾਨ ਹੈ ਆਹ ਦੇਖ ਕਿੱਦਾਂ ਅੱਖਾਂ ਚੱਕਦਾ ਤਾਇਆ। ਠੀਕ ਹੈ, ਰੰਗ ਨਹੀਂ ਖਾਦਾ ਇਹਨੂੰ। ਅੱਖਾਂ ਤੇ ਮੇਰੀਆਂ ਮੈਨੂੰ ਨਹੀਂ ਦਿੰਦੀਆਂ, ਤੈਨੂੰ ਕਿਹੜਾ ਦਿੰਦੀਆਂ? ਤੇ ਇਹਨੇ ਮੱਲਾ ਕਦੀ ਕਹਿੰਦਾ ਰੰਗ ਨਹੀਂ ਖਾਦਾ। ਕਿੱਦਾਂ ਮਾਨ ਦੇ ਨਾਂ ਨੂੰ ਕਿੱਦਾਂ ਬਾਦਸ਼ਾਹ ਹੀ ਛੱਡ ਗਈਆਂ ਇਹਦੀਆਂ ਹੈ। ਉਹਦਾ ਖਾਸ ਬੰਦਾ ਆ ਤਾਏ ਦਾ। ਇਹ ਤੇ ਬੰਦੇ ਦਾ ਮੈਨੂੰ ਸਮਝ ਨਹੀਂ ਪੈਂਦੀ। ਪਤਾ ਨਹੀਂ ਆਪੇ ਗੱਲਾਂ ਬਣਾ ਲੈਂਦਾ, ਆਪੇ ਗੱਲਾਂ ਲਾ ਦਿੰਦਾ। ਇਹਨੂੰ ਯਾਰ 2-4 ਕਿਲੋ ਪੈਂਟ ਲਾ ਦਈਏ ਪੈਸੇ ਇਕੱਠੇ ਕਰਕੇ, ਇੱਦਾਂ ਹੀ ਕਰਨੀ ਪੈਣੀ ਹੈ। ਲੈ ਦੇ ਤਾਇਆ, ਮੈਂ ਨਹੀਂ ਬਖਸ਼ਦਾ ਤੈਨੂੰ। ਤਾਂ ਕਿ ਆਪਣਾ ਮੂੰਹ ਖਾ ਕਰ ਲੈ। ਲੈ ਗੱਲ ਹੁਣ ਮੁੱਦੇ ਤੇ ਆਉਣ ਦਿਓ। ਬਸ ਜਦੋਂ ਤੁਸੀਂ ਕਿਸੇ ਨੂੰ ਨਾ ਬੜਾ ਝਮਲਾ ਲਾਓ, ਉਹ ਬਾਅਦ ਚ ਐਂ ਖਰਾਬੀਆਂ ਕਰਦਾ। ਹੁਣ ਜਦੋਂ ਮਾਨ ਸਾਹਿਬ ਸੀਐਮ ਬਣੇ ਆ, ਕੀ ਲੋੜ ਸੀ ਇਸ ਗਵਰਨਰ ਨੂੰ ਯੂਨੀਵਰਸਿਟੀਆਂ 'ਚ ਲੈ ਕੇ ਜਾਣ ਦੀ? ਨਾ ਕੀ ਲੋੜ ਸੀ ਇਸ ਗਵਰਨਰ ਨੂੰ ਬਾਰਡਰਾਂ ਤੇ ਲੈ ਕੇ ਜਾਣ ਲਈ? ਚੱਲ ਜੇ ਤੁਸੀਂ ਪਤੰਦਰੋਂ ਲੈ ਹੀ ਗਏ ਆ, ਇਹਦੇ ਕੋਲੋਂ ਕਿਉਂ ਪ੍ਰੈਸ ਕਾਨਫਰੰਸਾਂ ਕਰਾਉਣੀ ਆ? ਇਹ ਤਾਂ ਸੰਵਿਧਾਨਕ ਉਹਦਾ ਹੱਕ ਤੇ ਨਹੀਂ ਆਉਂਦਾ ਹੈਗਾ। ਹੁਣ ਪਹਿਲਾਂ ਝਮਲਾ ਲਿਆ, ਹੁਣ ਅਗਲਾ ਟੀਸੀ ਦੇ ਅੱਗੇ ਬਹਿ ਗਿਆ। ਕਿੱਥੇ ਲਿਆ ਫੁੱਲੀਆਂ ਪਾਉਂਦੇ ਹੋਣੇ। ਇਹ ਕਾਹਦੀਆਂ ਫੁੱਲੀਆਂ ਮਾਟਰ ਹੋ ਗਏ? ਮੈਂ ਜਮਾ ਹੀ ਸਹਿਮਤ ਨਹੀਂ। ਆਥੂ ਆ ਲੰਬੜਾ ਇਦਾਂ ਆ ਕਿ ਜਿਹੜਾ ਗਵਰਨਰ ਹੁੰਦਾ ਅਸਲੀ ਮੁਖੀ ਸੰਵਿਧਾਨਕ ਉਹੀ ਆ। ਜਦੋਂ ਤੁਸੀਂ ਦੇਖੋ ਵੀ ਕੋਈ ਵੀ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦਾ, ਉਹਦੇ ਵਿੱਚ ਸਭ ਤੋਂ ਪਹਿਲਾ ਭਾਸ਼ਣ ਗਵਰਨਰ ਦਾ ਹੁੰਦਾ। ਢਿੱਕਾ ਵੀ ਇਹੀ ਪਾਉਂਦਾ ਪਹਿਲੇ ਸੈਸ਼ਨ ਆ ਕੇ ਕਹਿੰਦਾ ਮੇਰੀ ਸਰਕਾਰ, ਆ ਕੇ ਕਹਿੰਦਾ। ਕਦੀ ਵੀ ਉਹਦਾ ਸੁਣਿਓ, ਉਹਦਾ ਭਾਸ਼ਣ ਹੁੰਦਾ ਜਦ ਕਿ ਲਿਖਿਆ ਉਹ ਸਰਕਾਰ ਦਾ ਇਹਦਾ ਹੁੰਦਾ, ਭਗਵੰਤ ਮਾਨ ਦਾ ਜਾਂ ਕੈਪਟਨ ਦਾ ਜਾਂ ਬਾਦਲ ਦਾ, ਜਿਹਦੀ ਵੀ ਸਰਕਾਰ ਆ, ਪਰ ਭਾਸ਼ਣ ਹੁੰਦਾ ਗਵਰਨਰ ਦਾ। ਗਵਰਨਰ ਉਹਦੇ ਵਿੱਚ ਕਹਿੰਦਾ ਮੇਰੀ ਸਰਕਾਰ ਨੇ ਆਹ ਕੰਮ ਕੀਤੇ। ਇਹਦਾ ਮਤਲਬ ਕੀ ਆ? ਇਦਾਂ ਹੀ ਰਾਸ਼ਟਰਪਤੀ, ਜਦੋਂ ਉੱਥੇ ਲੋਕ ਸਭਾ ਜਾਂ ਰਾਜ ਸਭਾ ਦੀ ਗੱਲ ਹੁੰਦੀ ਹੈ, ਉੱਥੇ ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਸ਼ੁਰੂਆਤ ਦੇ ਵਿੱਚ। ਇਹਦਾ ਮਤਲਬ ਕੀ ਆ ਕਿ ਉੱਥੇ ਸਾਡਾ ਰਾਸ਼ਟਰਪਤੀ ਹਿਡਨ ਮੁਖੀ ਆ, ਜਿਹੜਾ ਕੋਈ ਵੀ ਬਿੱਲ ਚਾਹੇ ਵਿਧਾਨ ਸਭਾ ਦਾ ਚਾਹੇ ਲੋਕ ਸਭਾ ਦਾ ਉਹਨਾਂ ਚਿਰ ਤੱਕ ਪਾਸ ਨਹੀਂ ਜਿੰਨਾ ਚਿਰ ਨਹੀਂ ਕਰਦਾ। ਇਦਾਂ ਹੀ ਪੰਜਾਬ 'ਚ ਅਸੈਂਬਲੀ ਜਿਹੜਾ ਵੀ ਕੋਈ ਬਿੱਲ ਆ ਉਹਨਾਂ ਚਿਰ ਤੱਕ ਉਹ ਪ੍ਰਵਾਨਿਤ ਨਹੀਂ ਜਿੰਨਾ ਚਿਰ ਤੱਕ ਗਵਰਨਰ ਦੇ ਸਾਈਨ। ਪਰ ਤਾਇਆ ਇਹਦਾ ਇੱਕ ਹੱਲ ਵੀ ਹੈਗਾ ਹੁਣ। ਚਲੋ ਝਮਲਾ ਲਿਆ, ਬੜਾ ਘੱਟ ਜਾ ਮਲਦਾ ਹੈ। ਲੰਬੜਾ ਕਿੱਥੇ ਖਾਏਗਾ? ਮੈਂ ਤਾਂ ਫੈਨ ਜੀ ਆਂਦਾ ਤਾਂ ਹੈ। ਇਹਦਾ ਦਿਮਾਗ ਦਰਸਤ ਵੀ ਠੰਡ ਪਵੇ। ਕੋਈ ਹੈ ਮਾਟਰਾ ਇਹਦਾ ਹੱਲ ਹੈਗਾ ਇੱਕ। ਇਹ ਹੁਣ 92 ਦਾ ਜਿਹੜਾ ਚੋਣਾ ਇਕੱਠਾ ਹੋਇਆ ਆ, ਵਿਧਾਨ ਸਭਾ ਦਾ ਇੱਕ ਇਜਲਾਸ ਉੱਥੇ ਸੱਦ ਲੈਣ, ਉੱਥੇ ਮਤਾ ਪਾਸ ਕਰ ਦੇਣ ਵੀ ਸਾਨੂੰ ਗਵਰਨਰ ਦੀ ਜਿਹੜੀ ਵਰਕਿੰਗ ਹੈ ਚੰਗੀ ਲੱਗਦੀ ਹੈ, ਕਿ ਇਹਨੂੰ ਤਬਦੀਲ ਕਰ ਦਿਓ ਇਹਨੂੰ ਗਵਰਨਰ ਨੂੰ। ਹੈ ਮੈਂ ਵੀ ਤਾਂ ਲੰਬੜਦਾਰੀ ਚੇਂਜ ਕਰਨ ਨੂੰ ਫਿਰਦਾ ਹੀ ਮੰਨਦੀ ਨਹੀਂ। ਮੰਡਾ ਕੌਣ ਬਾਉਂਡਰੀ ਦਾ ਲੰਬੜਦਾਰ ਜੇ ਤੈਂ ਕੀ ਚੇਂਜ ਕਰਨਾ? ਲੰਬੜਾ ਮੈਨੂੰ ਲੱਗਦਾ ਤੈਨੂੰ ਚੇਂਜ ਕਰਨ ਵਾਲੀ ਹੈ। ਹਕੀਮ ਜੀ ਆ ਖੰਘ ਜੀ ਨਹੀਂ ਹਟਦੀ, ਕੋਈ ਦਵਾ ਵੀ ਦੱਸੋ। ਕੋਈ ਨਹੀਂ, ਤੁਹਾਨੂੰ ਇੱਕ ਵਧੀਆ ਜਿਹਾ ਕਾੜਾ ਬਣਾ ਕੇ ਦਿੰਦਾ। ਉਹ ਕਾੜਾ? ਹਾਂ ਇਹ ਠੀਕ, ਬਿਲਕੁਲ ਠੀਕ ਹੋ ਜਾਓਗੇ। ਕਾੜਾ ਬਣਾ ਦਿਓ ਵਧੀਆ, ਪਰ ਇਹਦਾ ਚੇਤਾ ਰੱਖਿਓ ਜਿਹੜਾ ਇੰਡੀਆ ਨੇ ਅਫਰੀਕਾ ਨੂੰ ਭੇਜਿਆ ਨਾ ਗੈਬੀਆ ਨੂੰ, ਉਹਦਾ ਬਣਾ ਦਿਓ। ਨਹੀਂ ਉਦਾਂ ਦਾ ਨਹੀਂ ਬਣਾ। ਨਹੀਂ ਤਾਂ ਇਹ ਆ ਵੀ ਇਹ ਦੇਖੋ ਦੇਸੀ ਹਕੀਮ ਆ, ਇਹਦੀ ਖਾਸੀਅਤ ਇਹ ਆ ਵੀ ਜੇ ਇਹ ਰੋਗ ਠੀਕ ਨਹੀਂ ਕਰਦੇ ਇਹ ਵਿਗਾੜਦੇ ਵੀ ਨਹੀਂ। ਇਹਦਾ ਜੇ ਸਾਨੂੰ ਹੁਣ ਅੰਗਰੇਜ਼ੀ ਦਵਾਈਆਂ ਆ, ਇੱਕ ਰੋਗ ਠੀਕ ਤਾਂ ਉਦੋਂ ਹੀ ਹੋ ਜਾਂਦਾ, ਪਰ ਬਾਅਦ ਚ ਪਤਾ ਲੱਗਦਾ ਆ ਸਾਲ ਨੂੰ 2 ਸਾਲ ਨੂੰ ਵੀ ਉਹ ਦਵਾਈ ਜਿਹੜੀ ਆ ਹੋਰ ਕਿਤੇ ਵੀ ਇਫੈਕਟ ਕਰ ਰਹੀ ਆ, ਕਦੀ ਗੁਰਦਿਆਂ ਦੇ ਉੱਤੇ ਨਾ। ਮਾਟਰਾ ਹਾਂਜੀ ਏਦਾਂ ਦੀ ਨਸਲ ਦੀ ਲੰਬੜਦਾਰ ਨਹੀਂ ਕੋਈ ਮਿਲਦੀ। ਨਹੀਂ ਹਕੀਮ ਹੋਣੀ ਰਸਤੇ ਵੀ ਕਰ ਲੈਂਦੇ ਆ, ਇਹਨਾਂ ਨੂੰ ਪਹਿਲਾਂ ਹਨਾ ਤੁਸੀਂ ਲੈਣੀ ਸੀ ਪਰਮਿਸ਼ਨ। ਤੇ ਖੈਰ ਉਹ ਇਹਨਾਂ ਨੇ ਦਵਾਈ ਦੇਖੋ ਤਾਇਆ ਵੀ ਬੜਾ ਝਟਕਾ ਲੱਗਾ ਇੰਡੀਆ ਨੂੰ। ਇੰਡੀਅਨ ਗਵਰਨਮੈਂਟ ਨੇ ਇਹ ਕਿਹਾ ਸੀ ਬਈ ਇੱਕ ਅਸੀਂ ਦਵਾਈਆਂ ਦੀ ਮਾਰਕੀਟ, ਕਿਉਂਕਿ ਬਹੁਤ ਵੱਡੀ ਮਾਰਕੀਟ ਹੈ ਇਹਨਾਂ ਦਾ, $14 ਬਿਲੀਅਨ ਦਾ ਬਜਟ ਸੀ ਵੀ ਅਸੀਂ ਕਮਾਈ ਕਰਨੀ ਆ ਸਾਲ ਦੇ ਵਿੱਚ, ਵੀ ਅਸੀਂ ਇੱਥੇ ਦਵਾਈਆਂ ਬਣਾ ਕੇ ਸਾਡੀਆਂ ਦੇਸ਼ਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਜਾਣੀਆਂ। ਹੁਣ ਕੋਵਿਡ ਦੀਆਂ ਦਵਾਈਆਂ ਕਿੰਨੀਆਂ ਦਵਾਈਆਂ ਬਹੁਤ ਵੱਡਾ ਜਿਹੜਾ ਸੀਰਮ ਦਾ ਨਾਂ ਆ, ਇੰਨੀਆਂ ਦਵਾਈਆਂ ਜਿਹੜੀਆਂ ਇੰਡੀਆ ਦੇ ਵਿੱਚ ਬਣਦੀਆਂ ਆ, ਬਹੁਤ ਵੱਡੀਆਂ ਪ੍ਰਯੋਗਸ਼ਾਲਾਵਾਂ, ਈਵਨ ਕਿ ਅਮਰੀਕਾ ਕੈਨੇਡਾ ਸਾਰੇ ਜਿੰਨੇ ਯੂਰਪੀਅਨ ਦੇਸ਼ ਆ ਉਹਨਾਂ ਨੂੰ ਜਾਂਦੀਆਂ ਇਹਨਾਂ ਦੀਆਂ ਦਵਾਈਆਂ। ਪਰ ਆ ਇੱਕ ਝਟਕਾ ਜ਼ਰੂਰ ਲੱਗਾ, ਗਾਂਬੀਆ ਨੂੰ ਖੰਘ ਦੀ ਦਵਾਈ ਜਿਹੜੀ ਆ ਭੇਜੀ ਆ, ਮੇਡਨ ਫਾਰਮਾ ਕੰਪਨੀ ਹੈਗੀ ਆ ਉਹਨਾਂ ਨੇ, ਉਹਦੇ ਵਿੱਚ ਦਵਾਈ ਦੇ ਨਾਲ ਦਰਜਨੇ ਬੱਚੇ ਮਰ ਗਏ। ਹੁਣ ਉਹ ਪਾਇਆ ਗਿਆ ਵੀ ਉਹਦੇ ਵਿੱਚ ਕੈਮੀਕਲ ਇੰਨਾ ਜ਼ਿਆਦਾ ਜ਼ਹਿਰੀਲਾ ਸੀ ਜਿਹਨੇ ਬੱਚਿਆਂ ਨੂੰ ਮਾਰ ਦਿੱਤਾ। ਤਾਇਆ 83 ਬੱਚਿਆਂ ਦੀ ਮੌਤ ਹੋ ਗਈ, ਬਹੁਤ ਜ਼ਿਆਦਾ। ਇਹ ਖੰਘ ਤੇ ਜ਼ੁਕਾਮ ਦੀਆਂ ਦੋਨਾਂ ਤੇ ਪਾਬੰਦੀਆਂ ਪੈ ਗਈਆਂ। ਬਿਲਕੁਲ। ਤੇ ਹੁਣ ਆਪਾਂ ਦੇਖ ਲਓ ਵੀ ਨਿਆਣਿਆਂ ਨੂੰ ਝੱਟ ਤਾਂ ਸਿਰਪ ਦੇ ਦੀਦਾ ਹਨਾ। ਹੁਣ ਭਾਵੇਂ ਕਿ ਹੈਲਥ ਮਿਨਿਸਟਰੀ ਨੇ ਇਹ ਕਿਹਾ ਆ ਵੀ ਅਸੀਂ ਦੇਸ਼ ਦੇ ਅੰਦਰ ਨਹੀਂ ਵੇਚੀ ਸੀ ਇਹ, ਵੀ ਅਸੀਂ ਇਹਦੇ ਉੱਤੇ ਹੁਣ ਉੱਥੇ ਫੇਰ ਗੱਲ ਦੇਸ਼ ਦੇ ਅੰਦਰ ਨਹੀਂ ਵੇਚੀ, ਇਹਦਾ ਮਤਲਬ ਬਾਹਰਲੇ ਮਰ ਜਾਣ ਬਾਹਰਲੇ। ਹਾਂ ਬਸ ਇਹੀ ਆ, ਪਰ ਉਹਦਾ ਪ੍ਰਭਾਵ ਜਿਹੜਾ ਜਿੰਨਾ ਜ਼ਿਆਦਾ, ਈਵਨ ਕਿ ਹੁਣ ਦੀ ਦੇਖੋ ਪਾਕਿਸਤਾਨ ਦੀਆਂ ਫਿਲਮਾਂ ਇੱਥੇ ਚੱਕ ਕੇ ਦੇਖੋ, ਮੂਵੀਜ਼
ਉਹਦੇ ਵਿੱਚ ਉਹ ਲੋਕ ਦੱਸਦੇ ਆ ਵੀ ਸਾਨੂੰ ਵਰਦਾਨ ਆ, ਸਾਡਾ ਇਲਾਜ ਬਹੁਤ ਸਸਤੇ ਪੱਧਰ ਦੇ ਉੱਤੇ ਹੋ ਗਿਆ ਇੰਡੀਆ ਦੇ ਵਿੱਚ। ਬਹੁਤ ਸਸਤੇ, ਜੇ ਵਰਲਡ ਦਾ ਆਪਾਂ ਕੱਢ ਲਈਏ ਬਹੁਤ ਸਸਤਾ ਇਲਾਜ ਆ ਆਪਣੇ ਇੰਡੀਆ ਦੇ ਵਿੱਚ। ਬਾਹਰੋਂ ਜਿਹੜੇ ਲੋਕ ਆ ਇੱਥੇ ਇਲਾਜ ਕਰਾਉਣ ਆਉਂਦੇ ਆ। ਪਰ ਆ ਜਿਹੜਾ ਦਵਾਈ ਵਾਲਾ ਕੰਮ ਹੋਇਆ ਇਹਦੇ ਨਾਲ ਇੱਕ ਝਟਕਾ ਜ਼ਰੂਰ ਲੱਗਾ। ਪਰ ਇੱਥੇ ਮੋਦੀ ਗਵਰਨਮੈਂਟ ਨੂੰ ਵੀ ਇਹ ਚਾਹੀਦਾ ਆ ਵੀ ਜਿੱਥੇ ਤੁਸੀਂ ਇੰਨਾ ਜ਼ੋਰ ਲਾਇਆ ਵੀ ਅਸੀਂ ਇੰਨਾ ਵੱਡਾ ਅਸੀਂ ਪ੍ਰੋਜੈਕਟ ਕਰਨਾ, ਇਹਨਾਂ ਕੰਪਨੀਆਂ ਦੇ ਉੱਤੇ ਵੀ ਲਗਾਮ ਉਹਨਾਂ ਦੀ ਥੋੜੀ ਬਹੁਤੀ ਸਿਕਿਉਰਿਟੀ ਰੱਖਣੀ। ਇਹਦੇ ਵਿੱਚ ਵੀ ਬਹੁਤ ਵੱਡੀ ਕਰਪਸ਼ਨ ਆ ਦਵਾਈਆਂ ਦੇ ਵਿੱਚ। ਨਾਲੇ ਹਰਿਆਣੇ ਦੀਆਂ ਫੈਕਟਰੀਆਂ ਬਦਨਾਮੀ ਬਹੁਤ ਹੋ ਗਈ ਆ। ਇੱਕ ਤਾਂ ਉਦਾਂ ਪਾਣੀ ਨਹੀਂ ਛੱਡਦੇ ਹੈਗੇ ਇਹ ਸਾਡਾ, ਕਿਉਂਕਿ ਆਬੋ ਹਵਾ ਵੀ ਆਪਣੇ ਪੰਜਾਬ ਹਰਿਆਣੇ ਦਾ ਬੜਾ ਖਰਾਬ ਹੋ ਗਿਆ ਹਨਾ। ਹੁਣ ਜਿਹੜਾ ਪਾਣੀ ਵਰਤਿਆ ਉਹ ਪਾਣੀ ਵਿੱਚ ਕਿੰਨੇ ਕੈਮੀਕਲ ਹੋਣੇ ਆ, ਹਵਾ ਵਿੱਚ ਵੀ ਕੈਮੀਕਲ, ਜਿਹੜੀ ਚੀਜ਼ ਉੱਗਦੀ ਆ ਉਹ 'ਚ ਵੀ ਕੈਮੀਕਲ। ਕੀ ਮੈਨੂੰ ਖੁਦ ਪਤਾ ਆ। ਨਾਲੇ ਲੋਕੀ ਰੰਗ ਖਾਈ ਜਾਂਦੇ ਆ, ਪਾਣੀ ਤਾਂ ਹੁਣ ਏਦਾਂ ਹੀ ਆ। ਮਾਸਟਰ ਇਹਨੂੰ ਤੈਅ ਫੜ ਕੇ ਕੱਢਣਾ ਕਿ ਮੈਂ ਕੱਢਾਂ? ਨਹੀਂ ਚਲੋ ਹੁਣ ਲੰਬੜਦਾਰਾ ਚੱਲ ਫਿਰ ਚੱਲੀਏ, ਚੱਲਦੇ ਆ, ਗੱਲ ਕਰ ਲੈਂਦੇ ਆ ਨਾਲੇ। ਇਹਨਾਂ ਦੋ ਹੱਥ ਕਰਨੇ ਪੈਣੇ ਆ। ਨਹੀਂ ਕਰਨੇ ਪੈਣੇ, ਇਹ ਚਾਮੜਿਆ ਬਾਲਾ ਹੀ ਆ। ਕਰ ਲਿਓ। ਇਹ ਤਾਂ ਲੰਬੜਦਾਰਨੀ ਕੋਲੋਂ ਸੂਤ ਰਹਿੰਦਾ। ਮੈਨੂੰ ਪਤਾ ਲੱਗਾ ਵਿਆਹ ਹੀ ਆ ਸੀ, ਤੂੰ ਕੁੱਟ ਖਾ ਗਿਆ। ਹਾਏ ਇੱਥੇ ਤਾਂ ਹੱਥ ਲਾ, ਇੱਥੇ ਹੱਥ ਨਾ ਲਾ। ਅਸੀਂ ਤੇਰਾ ਲਿਹਾਜ਼ ਕਰਦੇ ਵੀ ਸਾਡਾ ਭਰਾ ਬੰਦੂ ਆ ਹੈ, ਲੱਗਦਾ ਕੋਟ ਇੱਥੋਂ ਵੀ ਖਾਊਗਾ। ਵਿਆਹ 'ਚ ਮਾੜੀ ਹੋ ਗਈ ਮੈਨੂੰ। ਮਾੜੀ ਤਾਂ ਹਮੇਸ਼ਾ ਹੀ ਹੁੰਦੀ ਹੈ ਨਹੀਂ, ਪਹਿਲਾਂ ਹਾਏ ਕਰੀ ਨਾ। ਮੈਂ ਠੁੱਕ ਮੇਰਾ ਬਹੁਤ ਸੀ। ਅੱਛਾ, ਖਾਦੀ ਬੀਤੀ 'ਚ ਮਾੜੀ ਹੋ ਗਈ। ਹੋਇਆ ਕੀ ਮਾਮਲਾ? ਉਹ ਸ਼ਾਮ ਦੀ ਪਾਰਟੀ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ। ਅੱਛਾ, ਤੈਨੂੰ ਪਤਾ ਫਿਰ ਜਦੋਂ ਉੱਥੇ ਬਲੈਤੀ ਚੱਲਦੀ ਹੋਏ ਨਾ ਫਿਰ ਮੇਰੀ ਥੋੜੀ ਜੀਬ ਉਹ ਮੁੰਡੇ ਕੁੜੀਆਂ ਕਿਤੇ ਇਕੱਠੀਆਂ ਹੋ ਗਏ ਨਾ ਤਾਂ ਉੱਥੇ ਕੁੜੀ ਦਾ ਵਿਆਹ ਸੀਗਾ ਨਾ, ਤੇ ਉਹ ਬੋਲੀਆਂ ਪਾਉਂਦੇ ਸੀ ਤੇ ਉੱਥੇ ਕਿਸੇ ਨੇ ਕਿਤੇ ਬੋਲੀ ਛੱਡਤੀ, ਕਹਿੰਦੇ ਬਈ ਚੜ੍ਹਦੀ ਤੇ ਪੱਟ ਫੁੱਲ ਗਏ। ਅੱਛਾ, ਤੇ ਮੇਰੀ ਖਾਧੀ ਪੀਤੀ ਚੋਂ ਫੇਰ ਨਿਕਲ ਗਿਆ। ਮੈਂ ਕਿਹਾ ਲੰਬੜ ਨੇ ਚਵਾਰਾ ਪਾਇਆ। ਚੋਰਿਆ ਨੇ ਚਵਾਰੇ ਦੀ ਨਹੀਂ ਆਏ ਕੁੱਟਿਆ ਮੈਨੂੰ। ਆਏ ਚੱਲ ਲੱਭੜਾ ਕੋਈ ਨਹੀਂ ਅੰਗਲੀਆ, ਮਾੜਾ ਮੋਟਾ ਦੇ ਹੱਡ ਪੈਰ ਮਾਰਦੀ ਮਾਰਨਾ ਬਈ ਕਦਰ ਕਰਦਾ ਮਾਸਟਰ। ਚਲੋ ਠੀਕ ਆ, ਫਿਰ ਮਿਲਦੇ ਆ। ਲੰਬੜ ਦਾ ਖਿਆਲ ਰੱਖਿਓ ਥੋੜਾ ਜਿਹਾ। ਕੋਈ ਦਵਾਈ ਏਦਾਂ ਕਰੀ ਮੇਰੇ ਦਵਾਖਾਨੇ ਤੇ ਆ ਜੀ, ਤੈਨੂੰ ਦਵਾਈ ਬਦਲ ਕੇ ਦਿੰਦਾ, ਵਧੀਆ ਦਿੰਦਾ।